ਦਾਨਸ਼ ਨਾਲ ਪਰੀ ਸੈੱਟ ਹੋਈ, ਦਾਨਸ਼ ਪਰੀ ਇੰਚ ਬੱਕਾ ਮਾਰ ਕਹਿੰਦੀ ਭਾਜੀ ਮੈਂ ਗਲਤ ਸੈੱਟ ਹੋ ਗਿਆ ਭਾਜੀ ਮੈਂ ਹੱਥ ਫੇਰੇ ਮੈਂ ਕਿਹਾ ਕਹਿੰਦੀ ਸਾਜਦ ਉਧਰ ਮੂੰਹ ਕਰ ਦੇਖ ਸਮੋਸੀਆਂ ਸਾਰੀਆਂ ਸੜ ਗਈਆਂ। ਇੰਜ ਹੱਥ ਫੇਰ ਕੇ ਕਹਿੰਦੀ ਸਾਜਦ ਡਬਲ ਓਪਨ ਹੋ ਗਿਆ ਜੀ। ਪਰੀ ਨੇ ਨਾ ਐ ਕਰਕੇ ਇਹਨੂੰ ਐ ਕਰਕੇ ਦੇਖਿਆ ਤੇ ਪਰੀ ਕਹਿੰਦੀ ਮੋਲਾ ਮਾਫ ਕਰੀ ਤੂੰ ਮੋਲਾ। अस्सलाम वालेकुम नाज़रीन, टीटे में खुश आमदीद। मैं फैसल राम में मेरे साथ मौजूद हैं नोनी, दानिश, कालू और मिठा भाई। लव यू। जानते हैं तारुफ करवाने की ज़रूरत तो नहीं है, जी। लेकिन एक बात छोटी सी मैं करना चाहूँगा कि अक्सर इस दुनिया में अनजाने मिलते हैं। जी हाँ, अनजानी राहों में बहुत मिलके से भाई खो दानिश जाते क्या कहने यार। देखो ना नाज़रीन, इन्होंने पता नहीं कि जे मैं शुरू ही कीता ते खो गया अपने हल ले गए सारे। ਜ਼ਿੰਦਗੀ 'ਚ ਮੇਰੀ ਜ਼ਿੰਦਗੀ 'ਚ ਇਦਾਂ ਦੇ ਬੰਦੇ ਘੱਟ ਆ ਕਿ ਵੀ ਅਗਲਾ ਬੰਦਾ ਗੱਲ ਕਰੇ ਤਾਂ ਫੌਰਨ ਅਗਲੀ ਗੱਲ ਅੱਗੇ ਪੇਸ਼ ਕਰ। ਹਾਂਜੀ ਹਾਂਜੀ, ਦੁਨੀਆ 'ਚ ਜੀਣ ਦਾ ਇਹ ਆ ਤਰੀਕਾਕਾਰ ਹੀ ਹੈ। ਦੇਖੋ ਜੀ, ਅਸੂਲ ਜਿਹੜੇ ਨੇ ਨਾ ਦੁਨੀਆ ਦੇ ਕਾਇਦੇ ਕਿ ਆਪਣੀ ਗੱਲ ਨੂੰ ਅੱਗੇ ਰੱਖੋ। ਆਪਣੀ अपनी गल नूं अगे रखो। ਘੱਟ ਲੋਕ ਹੁੰਦੇ ਨੇ ਇਦਾਂ ਦੇ। बहुत ज्यादा ਉਹਨੂੰ ਵੀ ਬੋਲ ਲੈਂਦੇ ਯਾਰ, ਉਹ ਵਿਚਾਰਾ ਐਂਕਰ ਆ। ते कोशिश करो, मेहनत करो। बिल्कुल। सब तो जरूरी चीज़ है कि अपनी गुरबत मारनी। ओए गुरबत मारो, ਆਪਣੀ ਗੁਰਬਤ ਆਪ ਹੀ ਬੰਦਾ ਮਾਰ ਸਕਦਾ ਹੁੰਦਾ इस तरह अपनी गुरबत मारो यार, ਹਾਏ ਹਾਏ पैसा कमाओ। हाँ मैंने एक जगह पे एक छोटी सी इबारत पढ़ी, मुझे बहुत अच्छी लगी कि गरीबों को ये कह के भी बेवकूफ़ बनाया जाता है कि अमीर लोगों को सुकून नहीं होता है। ਹਾਂ ਬੜੀ ਵੱਡੀ ਗੱਲ ਸੁਣਾਈ ਜਾਂਦੀ ਹੈ बिल्कुल 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 ਭਾਜੀ। ਲੇਕਿਨ ਨੋਨੀ ਦੀ ਮੈਂ ਗੁਰਬਤ ਮਾਰਾਂਗਾ। किदा ਮੈਂ ਆਪਣੀ ਕਮਾਈ ਦਾ ਅੱਧਾ ਹਿੱਸਾ ਆਪਣੇ ਛੋਟੇ ਵੀਰ ਨੂੰ ਦਾਂਗਾ। लेकिन हक हलाल लाल, हक हलाल, ਜੀ ਹਾਂ, ਖਾਲਾ हाँ कलाल दिलदारी नहीं। ਮੇਰਾ ਵੀਰ ਹੈ। मैं चारों बंदियां नूं मिलना चाह रहा हां। ओए ਇਹਦੇ ਸਾਹਮਣੇ ਨਹੀਂ ਮੈਂ ਗੱਲ ਕਰਨੀ। ਚੱਲ 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 ਉੱਠ ਜਾ ਉੱਠ ਜਾ ਉੱਠ ਜਾ ਕੀ ਗੱਲ ਫੈਰ ਲਾ ਗਿਆ ओए उठ जा ਵਿੱਚ ਵੱਟ ਫਿਰਦੇ। ओए चलो जाई ਨਹੀਂ ਉੱਠ ਕੇ ਜਾਣਾ। ਬਈ ਜਾ ਉੱਠਿਆ ਨਾ, ਮੈਂ ਤੇਰੇ ਚਪੇੜਾਂ ਮਾਰਨੀਆਂ ਵਾ। ओ फिर अपन ਨੂੰ ਰੋਣਾ ਪੈਣਾ ਜੋ ਉਹਦੀ ਭਾਜੀ ਜਾਣ ਦਿਓ ਨਾਜ਼ਰੀਨ ਗੱਲ ਹੈ ਵੇ ਕਿ ਪਾਇਲ। ਜਦੋਂ ਸ਼ੋਅ ਤੇ ਜਦੋਂ ਬਹਿ ਜੋ ਗਏ ਆ ਤੁਸੀਂ, ਯਾਰ ਇੱਕ ਤਰ੍ਹਾਂ ਮੈਨੂੰ ਐਂਕਰ ਦੀ ਸਮਝ ਅਸੀਂ- ਨਹੀਂ ਆਉਂਦੀ ਐਂਕਰ ਸੁਣਦਾ ਨਹੀਂ ਯਾਰ ਅਸੀਂ ਕੁੱਤੇ ਭੌਂਕਣ ਨਹੀਂ ਯਾਰ ਨਹੀਂ ਯਾਰ ਪਤਾ ਉਹਨਾਂ ਨੂੰ ਗੱਲ ਮੁਕੰਮਲ ਕਰਨ ਦਿਓ। ਇਹਦੇ ਹਾਂਜੀ ਭਾਜੀ। ਉਹ ਬੱਚਾ ਪੌਦਾ ਪੀਲਾ ਕਰ ਦੂਗਾ ਉਹ ਚੰਗੇ ਰਹੋਗੇ ਚਲੋ ਉੱਠ ਪੁੱਤ ਓਏ ਬੈਠਾ ਰਹਿ। ਉਹ ਪੁੱਤ ਥੱਲੇ ਮਫਰਲ ਹੀ ਆ ਨਾ ਚਲੋ ਉੱਠੋ ਮੇਰਾ ਬੇਟਾ ਜਾਓ ਬਹਿ ਜਾ ਬਹਿ ਜਾ 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 ਨੂੰ ਨਹੀਂ ਉੱਠ ਯਾਰ ਤੈਨੂੰ ਮੈਂ ਕਹਿੰਦੇ ਆ ਬਹਿ ਜਾ ਇਦਾਂ ਦੇ ਬੱਚੇ ਨੇ ਇਧਰ ਕੋਈ ਵੱਡੀ ਗੱਲ ਲਾਫਟਰ ਵਾਲੀ ਹੋਈ ਉਹਨੇ ਹਾਸੇ ਪੀਲੀ ਕਰ ਦੇਣੀ ਇੱਥੇ ਤੁਸੀਂ ਕੁਝ ਛੱਡ ਗਿਆ। ਮੈਂ ਤੈਨੂੰ ਗੱਲ ਸਾਂ ਐਂਕਰ ਸਾਹਿਬ ਮੇਰੀ ਸੁਣੋ ਗੱਲ ਹਲਕਾ ਜਿਹਾ ਅਤਰਬਾਜ਼ੀ ਕਰਕੇ ਹਲਕੀ ਜਿਹੀ ਪਰਫਿਊਮ ਬਾਜ਼ੀ ਇਹ ਕੀ ਮਾਹੌਲ ਹੋਣ ਡਿਆ ਵਾ ਓਏ ਕੈਮਰੇ ਬੰਦ ਕਰ ਦੇ ਯਾਰ। ਕਰਦੇ ਯਾਰ ਨਹੀਂ ਉਹ ਮੇਰੀ ਗੱਲ ਗੱਲ ਸੁਣ, ਮੈਂ ਤੁਹਾਨੂੰ ਪਹਿਲੇ ਕਿਹਾ ਵਾ ਕਿ ਯਾਰ ਕਮਲ ਦਾ ਕੰਮ ਯਾਰ ਤੂੰ ਆਪਣਾ ਸਿਰ ਤੇ ਵਾਹ ਕੇ ਬਹਿ। ਤੂੰ ਕਿੱਦਾਂ ਦਾ ਜੀਵ ਯਾਰ ਮੈਂ ਸਰਵਾਲਾ ਵਾ ਭਾ ਤੁਸੀਂ ਤਾਂ ਝੂਠੇ ਹੀ ਲਈ ਜਾਂਦੇ ਯਾਰ ਦੱਸ ਕਿਤੇ ਫੰਦ ਨਹੀਂ ਤੁਸੀਂ ਘੁੰਮੀ ਜਾਂਦੇ ਤਰਲੇ ਕਰੀ ਦੇ ਆ ਕਿ ਯਾਰ ਮਿੱਠੇ ਇੱਕ ਦਿਨ ਮੈਂ ਐਂਕਰ ਬਣ ਗਿਆ, ਇੱਕ ਦਿਨ ਤੂੰ ਬਣ ਗਿਆ, ਇੱਕ ਦਿਨ ਉਹ ਬਣ ਗਿਆ, ਮਿਲ ਮਿਲਾ ਕੇ ਨਾਲੇ ਬਟਨ ਲਾ ਮੌਤ ਤੇ ਤੈਨੂੰ ਪੈ ਜਾਂਦੀ ਇੱਥੇ ਬਹਿਣ ਵਕਤ। ਇਹ ਦੇਖੋ ਇਧਰ ਖਾ ਤੇ ਕੈਸੇ ਇਧਰ ਹੈ ਕੀ ਆ ਤੈਨੂੰ ਯਾਰ ਐਂ ਨਾ ਕਰੇ 13 ਰੁਪਏ ਲਾਇਆ ਸਹੀ ਲੱਗਣ ਦੇ ਤਾਵਲ ਫਿਲਮਾਂ ਚ ਇਦਾਂ ਦਾ ਬੱਚਾ ਕਾਲਜ ਚੋਂ ਨਿਕਲ ਕੇ ਦੀਦੀ ਕੱਲ ਸੇ ਕਾਲਜ ਨਹੀਂ ਜਾਣੇ ਕਾ ਕਾਲਜ ਨਹੀਂ ਉਹ ਜਾਣਦੇ ਤੇਰੀ ਤਲੀਮ ਨਹੀਂ ਉਹ ਪਿੰਡਾਂ ਥਾਵਾਂ ਦੇ ਮੁੰਡੇ ਨਹੀਂ ਲਾਹੌਰ ਫੈਸਲਾਬਾਦ ਆ ਜਾਂਦੇ, ਉਹ ਇਦਾਂ ਦੇ ਗੈਟਅਪ ਬਣਾਉਂਦੇ ਭਾਜੀ। ਮੈਂ ਕਿ ਲੈਗਾ ਨਾਲ ਉਹ ਭਾਜੀ ਓਏ ਮੈਂ ਉਹ ਨੋਨੀ ਓਏ ਪੁੱਤ ਰਹਿਣ ਦੇ ਯਾਰ, ਛੱਡ ਦੇ ਅੰਦਰ ਯਾਰ। ਟੂਨਾ ਭਰਨ ਡਿਆ ਵਾ ਯਾਰ ਓਏ ਮੇਰੀ ਗੱਲ ਸੁਣ ਓਏ ਕੈਮਰੇ ਤੇ ਬੰਦ ਬਣਾ। ਉਹਨੂੰ ਕਹ ਇਦਾਂ ਆਵਾਜ਼ਾਂ ਇਦਾਂ ਆਉਂਦੀਆਂ ਅੰਦਰ ਨੂਰੀ ਤੇ ਮੌਲਾ ਲੜਨ ਡਿਆ ਹੱਥ ਚੂਹਾ ਅੱਖ ਚੂਹਾ ਉਹ ਨੋਨੀ ਉਹ ਪਰਿਆ ਕਰਨ ਦਿਆ ਅੰਦਰ ਯਾਦ ਫੈਸਲੇ ਕਰਨ ਦਿਆ ਮੈਂ ਤੇ ਬੰਦ ਕਰ ਲਾ ਲਾਂਤੀਆ ਉਹ ਨੋਨੀ ਅੰਦਰ ਸ਼ਬਰਾਤ ਬਣਾਉਣ ਡਿਆ ਟਿਟ ਠਾ 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 ਅੰਦਰ ਏਦਾਂ ਇਹਦਾ ਟਰਬੈਨ ਚੱਲਣ ਦਈ ਆ ਆਇਓ ਯਾਰ ਇਹ ਕੀ ਸਟੂਪਿਡਿਟੀ ਹੈ ਯਾਰ। ਉਹ ਯਾਰ ਤਾਂ what is this ਮਿੱਠਾਪੁਰੀ? ਉਹ ਨੋਨੀ ਅੱਜ ਲੱਗ ਉਹਦੇ ਚੱਕੇ 'ਚ ਬੋਤਲ ਫਸ ਗਈ ਏਕੜ ਕਰਦੀ ਉਹ ਨੋਨੀ ਬਸ ਕਰਦੇ ਨੋਨੀ ਦਾ ਲੈ ਚਾ ਉਹ ਪਰਦਾ ਵੇ ਕਰਕੇ ਆ ਪਿੱਛੋਂ ਨੋਨੀ ਮਾੜਾ ਨਹੀਂ ਹੋ ਗਈ ਨੋਨੀ ਨੋਨੀ ਤੇਰੇ ਅੰਦਰ ਟ੍ਰਾਇਲ ਹੁੰਦੇ ਸੀਗੇ ਕੀ ਕਰ ਕੇ ਆਇਆ ਤੂੰ ਚੱਲ ਕੋਈ ਨਹੀਂ ਯਾਰ, ਬਸ ਛੱਡ ਭਾਜੀ ਆ ਜਾਓ ਚੱਲ ਬਹਿ ਉੱਠ ਯਾਰ, ਬਹਿ ਜਾ। ਕੌਣ ਨਹੀਂ ਤੁਸੀਂ ਬਹੁਤ ਨਹੀਂ ਤੁਸੀਂ ਯਾਰ, ਬਵੋ। ਉਹ ਜਾਣਦੇ ਯਾਰ, ਉਹ ਰੂਹ ਮਰ ਗਈ ਯਾਰ ਜਦੋਂ। ਉਹ ਨਹੀਂ ਚੱਲ ਜਾ। ਔਰ ਰੂਹ ਤੈਨੂੰ ਮੈਂ ਕਿਹਾ ਸੀ ਇੱਥੇ ਨਾ ਰੂਹ ਮਾਰ ਸ਼ਰਾਦ ਇੱਥੋਂ ਕੱਟਦੀ ਪਿਛਲਾ ਸਾਰਾ ਉਹ ਵੇਖ ਤੇ ਸਹੀ ਯਾਰ, ਤੈਨੂੰ ਪਹਿਲਾਂ ਨਹੀਂ ਪਤਾ ਹੁੰਦਾ ਵਾ ਸਾਰਾ ਕੁਝ, ਯਾਨੀ ਕਿ ਬੰਦਾ ਈਜ਼ੀ ਹੋ ਕੇ ਬੈਠਦਾ ਜਦੋਂ ਰਿਕਾਰਡਿੰਗ। ਇੱਥੇ ਉਸਤਾਦ ਜੀ ਬੈਠੇ ਹੁੰਦੇ, ਤੂੰ ਜਾਣਾ ਸੀਗਾ, ਤੇਰੀ ਜ਼ਰੂਰਤ ਨਹੀਂ ਸੀ ਕਦੀ ਤੁਸੀਂ ਜਾਣਾ ਇਹਨੇ ਭਲਾ ਕਿਉਂ ਜਾਣਾ ਸੀਗਾ? ਉਹ ਤੈਨੂੰ ਖਿਆਲ ਹੀ ਤਾਂ ਦੇ ਆਉਂਦੇ ਆ ਮੈਨੂੰ ਲੱਗੇ ਨੇ ਸਹੀ ਯਾਰ ਗੱਲ। ਨਾ ਚਲੋ ਯਾਰ ਛੱਡੋ ਯਾਰ ਇਸ ਚਲੋ ਗੱਲ ਯਾਰ। ਚਲੋ ਯਾਰ ਹੁਣ ਸ਼ੁਰੂ ਤੋਂ ਕਰਨਾ ਸਾਰਾ ਫਿਰ। ਨਹੀਂ ਨਹੀਂ ਸ਼ੁਰੂ ਤੋਂ ਯਾਰ ਕਰ, ਆਓ ਯਾਰ ਭਾਈ ਫੈਸਲ, ਸ਼ੁਰੂ ਤੋਂ ਕਰ, ਸ਼ੁਰੂ ਤੋਂ ਕਰ। ਪਾਇਨ ਤੁਹਾਡੇ ਤੋਂ ਬਗੈਰ ਨਹੀਂ ਸਾਡੀ ਮੇਰੀ ਗੱਲ ਸੁਣੋ ਤੁਸੀਂ ਇੱਥੇ ਆਓ ਨਾ ਧਰਮ ਦੱਸਦਾ ਅੰਦਰ ਆਓ ਆ ਜਾਓ। ਆਓ ਤੁਸੀਂ ਇੱਕ ਮਿੰਟ ਅਗਲਾ ਫਿਰ ਤੂੰ ਕਰ ਨਹੀਂ। ਅਗਲਾ ਮੈਂ ਕਰ ਲੂੰਗਾ ਇੱਥੇ ਆਓ ਚਲੋ ਲੱਗਿਆ ਸ਼ੋ ਬੋਰ ਹੋਣ ਚਲੋ ਜੀ
ਨਹੀਂ ਨਹੀਂ ਅੱਛਾ ਤੂੰ ਆ ਜਾ ਇਧਰ ਆ ਜਾ ਤੂੰ ਆ ਜਾ ਕਿਆ ਅਗਲਾ ਸ਼ੋਅ ਕਿਆ ਹੋਇਆ ਐਡਾ ਤੂੰ ਕਾਮੇਡੀਅਨ ਪਾਇਲ ਕਿੰਗ ਅਗਲਾ ਸ਼ੋਅ ਕਿਆ ਮਾਫੀ ਦੇ ਦਿਆ ਕਰੋ ਆ ਵੇਖੋ ਅਜੇ ਸ਼ੋਅ ਸ਼ੁਰੂ ਕਰ ਦਿਓ ਭਾਜੀ ਕਾਮੇਡੀਅਨ ਕਿੰਗ ਹੈਗਾ ਤੇ ਆ ਇਧਰ ਆ ਫਿਰ ਉਹ ਬਹਿ ਇੱਧਰ। ਇਹਦਾ ਕਿਆ ਵੇ ਸ਼ੋਅ ਬੋਲ ਤੇਰਾ ਗਿਆ ਯਾਰ ਮੱਠੇ ਤੂੰ ਨਾ ਤਕੱਬਰ ਕਰਿਆ ਕਰਨਾ ਯਾਰ ਤੂੰ ਕਿਸੇ ਟਾਈਮ ਕਰ ਲੈ ਭਲੇਖਾ ਕੱਢ ਲਈ ਕਾਮੇਡੀ ਕਰ ਬਲਾ ਲਈ ਨੂੰ ਸ਼ਰਾਜ ਨੂੰ ਸ਼ੋਅ ਭਾਈ ਸ਼ੁਰੂ ਨੇ ਕਰੀਏ ਤੁਹਾਨੂੰ ਨਹੀਂ ਕਿਹਾ, ਉਹਨੇ ਕਾਲੂ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਕਿਹਨੂੰ ਗਿਆ ਵਾ ਨਹੀਂ ਨਹੀਂ ਯਾਰ ਭਾਜੀ ਮੈਨੂੰ ਕਿਹਾ ਓਏ ਭਾਈ ਮਿੱਠੇ ਨਾਲ ਬਦਤਮੀਜ਼ੀ ਕਰਕੇ ਦੇ ਮੈਂ ਤੇਰੇ ਦੰਦ ਭੰਨਣੇ ਈ। ਅਸੀਂ ਕਿੱਥੇ ਸੀਗੇ ਅਸੀਂ ਇੱਥੇ ਸੀਗੇ ਡਾਲੋ ਵਾਲੀ ਸੀ ਚਲੇ ਗਏ ਤੁਸੀਂ ਅੱਖਾਂ ਖੋਲੋ ਨਾਲੇ ਰੱਖ ਕੇ ਆ ਚਲੋ ਆਹੋ ਚਲਵਾਓ ਕੈਮਰਾ ਚਲਵਾ ਲਓ ਕੈਮਰਾ ਵੀ ਚਲਵਾ ਲਓ ਬੰਦ ਸੀਟਾਂ ਦਾ ਸ਼ੋਅ ਰੈਡੀ ਹੋ ਯਾਰ ਚੁੱਪ ਕਰ ਗਈ ਯਾਰ ਤੇਰੀ ਮਿਹਰਬਾਨੀ ਹੈ ਚਲੋ ਯਾਰ ਯਾਰ ਸ਼ੁਰੂ ਕਿਉਂ ਭਜਾਉਂਦੇ ਆ ਵਾ ਸ਼ੁਰੂ ਤੋਂ ਹੀ ਕਰਦੇ ਆ ਯਾਰ ਯਾਰ ਓਕੇ ਸ਼ੁਰੂ ਕਾਤੋਂ ਕਰਨਾ ਯਾਰ ਲੈ अस्सलाम वालेकुम नाज़रीन टीटर में खुश आमदीद आप देख रहे हैं सजाद जानी ऑफिशियल मैं आपका फैसला में इन्होंने चुप करा यार मिठे ਯਾਰ ਅੱਲਾ ਦੀ ਕੁਦਰਤ ਆ ਹੁਣ ਬੋਲਣ ਦੇ नाज़रीन सबसे पहले नंबर पे अपनी गुर्बत ख़त्म करनी है क्योंकि हालात का जो मुकाबला करते हैं वो अपनी गुर्बत ख़त्म कर देते हैं रात को एक मैंने इबारत पढ़ी जिस पे लिखा था ਨੰਗ ਜਾ ਸਾਡੀ ਖੈਰ ਹੈ जिस पे लिखा था इन्हें भी करनी हूँ हाँ जिस पे वक्त लिखा ने था एक बार फिर दुल्हन बना दिया है ना हाँ गरीबों को ये कह के भी बेवकूफ़ बनाया जाता है कि अमीरों को नींद नहीं आती ਬੜੀ ਗੱਲ ਸੁਣਾਈ ਗਈ ਹਾਏ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਮੈਂ ਉਹ ਚਾਰ ਬੰਦੇ ਮੇਰੇ ਸਾਹਮਣੇ ਕਿਤੇ ਆ ਜਾਣ ਨਾ ਜਿਨ੍ਹਾਂ ਦੇ ਬਾਰੇ ਚਾਹ ਕਿਹਾ ਜਾਂਦਾ ਹੈ ਕਿ ਚਾਰ ਬੰਦੇ ਵੇਖਣਗੇ ਤੇ ਕੀ ਕਹਿਣਗੇ ਮੈਂ ਉਹ ਚਾਰ ਬੰਦੇ ਲੱਭਣੇ ਨੇ ਜਿਹੜੇ ਵੇਖਣਗੇ ਕਹੀ ਜਾਣ ਮੈਂ ਦੱਸ ਦਿੰਦਾ ਉਹ ਬੰਦਾ ਪਿੰਡ ਚੋਂ ਲੰਘ ਰਿਹਾ ਸੀ ਪਿੰਡ ਦੇ ਚਬੂਤਰੇ ਦੇ ਚੌਰਾਹੇ ਤੇ ਜਿੱਥੇ ਪੰਚਾਇਤ ਲੱਗਦੀ ਸੀ ਉੱਥੇ ਚਾਰ ਬੰਦੇ ਤਾਸ਼ ਤਾਸ਼ ਖੇਡਦੇ ਖੇਡਦੇ ਸੀ ਉੱਥੇ ਦੀ ਮਿਸਾਲ ਆ ਇਹ ਜਗਰਾਉਂ ਪਿੰਡ ਆ ਉੱਥੇ ਦੀ ਮਿਸਾਲ ਆ ਉਹ ਬੰਦਾ ਉੱਥੋਂ ਲੰਘ ਰਿਹਾ ਹੁੰਦਾ ਸੀਗਾ ਦਿੱਲੀ। ਉਹ ਚਾਰ ਬੰਦੇ ਨੂੰ ਗੱਲ ਕਰਦੇ ਸੀਗੇ ਠੀਕ ਹੈ ਨਾ ਮੈਂ ਕਹਿਣ ਦਾ ਮਤਲਬ ਹੈ ਕਿ ਲੋਕ ਕਿਸੇ ਨੂੰ ਜੀਣ ਨਹੀਂ ਦਿੰਦੇ ਹੁਣ ਮਿਸਾਲ ਦੇ ਤੌਰ ਤੇ ਅਗਰ ਇਹਨੇ ਗੱਡੀ ਲਈ ਏ ਮੀਰਾ ਤੇ ਇੱਕ ਕਰੈਕਟਰ ਨੂੰ ਟੈਨਸ਼ਨ ਬਣੀ ਹੈ ਕਿ ਮੈਂ ਇਹ ਵੀ ਗੱਡੀ ਲੈਣੀ ਇਹ ਮੇਰੀ ਰਹਿੰਦੀ ਨਹੀਂ ਯਾਰ ਕਮ ਤੋਂ ਕਮ ਯਾਰ ਸਿਸਟਮ ਦੇਖ ਸਕੂਨ ਤਲਾਸ਼ ਕਰੇ ਸਕੂਨ ਹਾਏ ਪਿਆਰ ਮੁਹੱਬਤ ਖਲੂਸ ਅਗਰ ਤੁਸੀਂ ਪਿਆਰ ਮੁਹੱਬਤ ਖਲੂਸ ਹੋਏਗਾ ਨਾ ਤੇ ਤੁਹਾਨੂੰ ਗੁਰਬਤ ਦੀ ਵੀ ਕੋਈ ਟੈਨਸ਼ਨ ਨਹੀਂ ਸੋਫਿਆਂ ਦੀਆਂ ਗੱਦੀਆਂ ਚੁੱਕ ਚੁੱਕ ਕੇ ਬੈੱਡ ਦਾ ਮੈਟਰਸ ਚੁੱਕ ਕੇ ਭਾਂਡਿਆਂ ਵਾਲੀ ਅਲਮਾਰੀ ਦੇ ਥੱਲੇ ਮੈਂ ਕਿਹਾ ਕੀ ਕਰਨ ਦਾ ਉਹ ਕਹਿੰਦਾ ਯਾਰ ਸਕੂਨ ਲੱਭਣ ਦਾ ਪਤਾ ਨਹੀਂ ਮੈਂ ਕਿੱਥੇ ਰੱਖਤਾ ਉਹ ਇਸ ਤਰ੍ਹਾਂ ਪਾਇਨ ਗੱਲ ਇਹ ਹੈ ਕਿ ਸਕੂਨ ਤਲਾਸ਼ ਕਰਨ ਨਾਲ ਨਹੀਂ ਮਿਲਦਾ ਸਕੂਨ ਤਲਾਸ਼ ਕਰਨ ਨਾਲ ਨਹੀਂ ਮਿਲਦਾ ਕਿੱਦਾਂ ਮਿਲਦਾ ਦੱਸ ਜ਼ਰਾ ਪਹਿਲੇ ਓਏ ਹੋਏ ਪੁੱਤ ਤੂੰ ਬੋਲਣਾ ਨਹੀਂ ਤੂੰ ਨਹੀਂ ਬੋਲਣਾ ਜੇ ਤੂੰ ਬੋਲਿਆ ਬਾਕੀ ਸਾਰੇ ਚੁੱਪ ਕਰ ਜਣੇ ਦਾਨਿਸ਼ ਭਾਈ ਪਹਿਲੇ ਤੁਸੀਂ ਮਨਫੀ ਤਰੀਕੇ ਨਾਲ ਸਮਝਾ ਦਿਓ ਜਰਾ ਅੱਛੇ ਤਰੀਕੇ ਨਾਲ ਕਿ ਕਿੱਦਾਂ ਸਕੂਨ ਲੱਭਦਾ ਸਕੂਨ ਜਿਹੜਾ ਨਾ ਸਕੂਨ ਵੀ ਪੈਸੇ ਦੀ ਤਰ੍ਹਾਂ ਹੀ ਆ ਬਸ। ਇਹ ਤੁਹਾਨੂੰ ਕਮਾਉਣਾ ਪੈਂਦਾ ਵਾ ਓਏ ਓਏ ਹੋਏ ਕਮਾਏ ਬਗੈਰ ਸਕੂਨ ਨਹੀਂ ਮਿਲਦਾ ਸਕੂਨ ਕਮਾਉਣ ਦਾ ਇਹ ਤਰੀਕਾ ਵਾ ਤੁਸੀਂ ਲੋਕਾਂ ਦੀ ਜ਼ਿੰਦਗੀ ਨੂੰ ਸਕੂਨ ਪਹੁੰਚਾਓ ਫਿਰ ਤੁਹਾਨੂੰ ਕੀ ਬਾਤ ਓਏ ਹੈ ਇੱਕ ਵੱਡੀ ਗੱਲ ਇਹੀ ਸਵਾਲ ਮੇਰੇ ਕੋ ਕਰੋ ਕੱਲ ਕਰੋ ਉਹ ਬੱਚੇ ਕੋ ਨਾ ਕਰਨਾ ਚਲੋ ਜੀ ਦੱਸੋ ਜੀ ਤੁਸੀਂ ਦੱਸ ਦਿਓ ਜੀ अच्छा जी बड़ा अच्छा क्वेश्चन मेरे हंगामी दोस्त जनाब फैसल आमिर साहब ने किया ਸਕੂਨ ਕਿੱਦਾਂ ਤਲਾਸ਼ ਕਰਨਾ ਫੱਕੀ ਖਾਣ ਨਾਲ ਵੀ ਹੋ ਜਾਂਦਾ ਸਕੂਨ ਮੈਂ ਪਤਾ ਸੀ ਓਏ ਹਾਂ ਸਕੂਨ ਪੰਜ ਦਾ ਮੇਰੇ ਮੁਖਲਸ ਦੋਸਤ ਜਿਹੜੇ ਆ ਉਹਨਾਂ ਨੇ ਗੱਲ ਕੀਤੀ ਦਾਨਿਸ਼ ਸਾਹਿਬ ਨੇ ਯਾਰ ਜਿੱਥੋਂ ਤੱਕ ਮੈਂ ਫੀਲ ਕੀਤਾ ਹੈ, ਪਹਿਲੇ ਤੇ ਗੱਲ ਤੁਸੀਂ ਕਿਹਾ ਸੀ ਨਾ ਅਮੀਰ ਗਰੀਬ ਅਮੀਰ ਬੰਦਾ ਤੁਸੀਂ ਮਿਹਨਤ ਵਾਲਾ ਚੈਪਟਰ ਨਹੀਂ ਛੱਡਣਾ ਆਪਣੇ ਭਾਜੀ ਆਹ ਮਿਹਨਤ ਕਰਨੀ ਹੈ ਮਿਹਨਤ ਵਾਲਾ ਚੈਪਟਰ ਨਹੀਂ ਛੱਡਣਾ ਮਿਹਨਤ ਤੁਨ ਕੇ ਕਰੋ ਮਿਹਨਤ ਦਾ ਫਲ ਅੱਲਾਹ ਤਾਲਾ ਦੀ ਜ਼ਾਤ ਤੋਂ ਇੱਕ ਨਾ ਇੱਕ ਇਹ ਤਾਂ ਮੈਂ ਕਿਹਾ ਸੀ ਸਟਾਰਟ ਤੇ ਗਿਆ ਸੀਗਾ ਹਾਂਜੀ ਪੰਜ ਮੈਨੂੰ ਗੱਲ ਅੱਗੇ ਵਧਾਇਆ ਵਾ 7 ਮਿੰਟ ਉਸ ਗੱਲ ਦੇ ਚਲੋ ਦਿਲ ਬਣਾ ਦਿਓ ਯਾਰ ਨਹੀਂ ਨਹੀਂ ਤੂੰ ਕਰ ਨਾ ਗੱਲ ਕਰ ਤੇ ਉਹ ਚੈਪਟਰ ਦਾ ਸਕੂਨ ਦੀ ਗੱਲ ਕਰ। ਉੱਥੇ ਆਉਣ ਲੱਗਾ ਉੱਥੇ ਲਿੰਕ ਨਾ ਤੋੜੋ ਲਿੰਕ ਨਾ ਇਧਰ ਉਧਰ ਮੇਰੀ ਗੱਲ ਨਾਲ ਗੱਲ ਜੋੜਨੀ ਆ ਤੂੰ ਇਹ ਮੇਰੀ ਗੱਲ ਜਿਹੜੀ ਆ ਉੱਥੇ ਹੀ ਆਵਾਂਗੇ। ਇਹਦੇ ਨਾਲ ਗੱਲ ਜੋੜਨੀ ਆ ਉੱਥੇ ਹੀ। ਠੀਕ ਹੈ ਨਾ ਬੰਦਾ ਇੱਕ ਲੈ ਕੇ ਲਿੰਕ ਟੁਰਦਾ ਉਹਦੇ ਤੇ 25-30 ਮਿੰਟ ਲਾਣੇ ਨੇ ਤੇ ਇਹ ਵਿੱਚ ਇਹਨਾਂ ਨੇ ਕੋਈ ਇੱਕ ਨਿੱਕੀ ਜਿਹੀ ਗੱਲ ਤੇ ਕੰਮ ਖਰਾਬ ਕਰ ਦੇਣਾ ਭਾਜੀ ਮੈਂ ਇੱਥੇ ਇੱਕ ਮਿੱਠਾ ਸਾਹਿਬ ਦੀ ਮੇਰੇ ਗੱਲ ਤਾਂ- ਡਿਨਾਈ ਕਰਾਂਗਾ ਕਿ ਮਿਹਨਤ ਔਰ ਸਕੂਨ ਵੀ ਦੋ ਅਲੱਗ-ਅਲੱਗ ਚੀਜ਼ਾਂ ਸਰ ਮੈਂ ਉੱਥੇ ਹੀ ਲੱਗਾ ਉੱਥੇ ਮਿਹਨਤ ਹੁਣ ਕਿੱਥੇ ਕਰਨੀ ਆ ਮਿਹਨਤ ਇਹ ਆ ਕਿ ਸਵੇਰ ਤੁਸੀਂ 8 ਵਜੇ ਉੱਠੇ ਹੋ ਰਾਤ ਨੂੰ 11-12 ਵਜੇ ਤੱਕ ਕੰਮ ਕਰ ਰਹੇ ਹੋ ਸਕੂਨ ਕਿੱਥੇ ਇਹ ਮਿਹਨਤ ਨਹੀਂ, ਨਹੀਂ ਨਹੀਂ, ਬੇਵਕੂਫੀ ਦਰਸ਼ ਭਾਈ। ਇਹਦਾ ਕਿਹੜਾ ਕੰਮ ਹੁੰਦਾ ਵਾ ਐਂਕਰ ਜੀ ਮੇਰੀ ਗੱਲ ਸੁਣਿਓ ਮਿਹਨਤ ਰਾਈਟ ਜਗ੍ਹਾ ਤੇ ਕਰਨੀ ਹੈ ਹੱਕ ਹਲਾਲ ਤੇ ਕਰਨੀ ਹੈ ਹਕੂਕੁਲ ਇਬਾਦ ਤੇ ਕਰਨੀ ਹੈ ਨਫ਼ਰਤ ਫੈਲਾਉਣ ਤੇ ਨਹੀਂ ਕਰਨੀ ਓਏ। ਮੁਹੱਬਤ ਫੈਲਾਉਣ ਤੇ ਤੂੰ ਸੌਣ ਡਿਆ ਰੋਂਦੇ ਆ ਵਾ ਅੱਛਾ ਰੋਣ ਡਿਆ ਵਾ ਓਏ। ਅੱਛਾ ਇੱਕ ਮਿੰਟ ਉਹ ਤੇ ਤੈਨੂੰ ਕੀ ਹੋਇਆ ਕੀ ਹੈ ਰੋਣੇ ਆ ਹੈ ਕੀ ਗੱਲ ਈਜ਼ੀ ਯਾਰ ਅੱਜ ਦਾ ਸ਼ੋਅ ਇਮੋਸ਼ਨਲ ਜਿਹਾ ਹੀ ਹੋ ਗਿਆ ਵਾ ਨਾ ਮੇਰਾ ਵੀਰ ਇਹਦਾ ਤਾਮਿਲ ਫਿਲਮ ਦਾ ਹੀਰੋ ਹੁੰਦਾ ਜਾ ਕੇ ਠਾਕੁਰ ਨੂੰ ਕਹੂਗਾ ਏ
मेरी हमशीरे का दुपट्टा देने का, लीटर तेल साड़ के आया उरे। ਕਾਲੂ ਥੋੜਾ ਜਿਹਾ ਡਿਸਾਰਡ ਹੈ। ਕੋਈ ਐਸੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਨਾਜ਼ਰੀਨ ਬੜੀਆਂ ਅੰਡਰਸਟੂਡ ਹੁੰਦੀਆਂ ਨੇ, ਨਹੀਂ ਕਰੀਆਂ ਜਾਂਦੀਆਂ। ਮੈਂ ਸਿਰਫ ਇੰਨਾ ਹੀ ਕਹਾਂਗਾ, ਮੈਨੂੰ ਇੱਕ ਸ਼ੇਰ ਯਾਦ ਆ ਗਿਆ ਮੇਰਾ ਆਪਣਾ, ਬਹੁਤ ਪੁਰਾਣਾ ਸ਼ੇਰ ਸੁਣਿਆ ਸੀ ਕਿ पर्दा गिरते ही चले जाते हैं तमाशाही, बहुत रोते हैं लोगों को हंसाने वाले। हाय सही हाय हाय। लेकिन कुछ बातें होती हैं नहीं करने वाली होती। ਭਾਜੀ ਕਿਉਂ ਨਹੀਂ ਕਰਨ ਵਾਲੀਆਂ ਹੁੰਦੀਆਂ? ਉਹ ਸਾਡੀ ਫੈਮਿਲੀ ਨੇ, ਸਾਡੇ ਤੋਂ ਵੱਡੇ ਨੇ, ਤੁਸੀਂ ਆਪ ਕਿਹਾ ਮੈਂ ਸਾਰਾ ਕੇਸ ਇਹਨਾਂ ਦੇ ਅੱਗੇ ਰੱਖਣਾ। ਨਹੀਂ ਨਹੀਂ, ਉਹ ਤਾਂ ਕੋਈ ਸ਼ਿਕਾਇਤ ਹੋਏ ਜਾਂ ਕੋਈ ਪਰੇਸ਼ਾਨੀ ਹੋਵੇ, ਕੋਈ ਪਰੇਸ਼ਾਨੀ ਕਰਦਾ ਹੋਵੇ ਤੇ ਉਹ ਯਾਰ ਨਹੀਂ ਯਾਰ, ਉਹ ਨਹੀਂ ਕਰਾਉਣੇ। ਅੱਛਾ ਸਕੂਨ ਦੀ ਗੱਲ ਕਰਨੇ ਆ। ਸਕੂਨ ਦਾ ਸੌਰੀ ਮਾਜ਼ਰ, ਤੁਸੀਂ ਮਾਸ਼ਾਅੱਲਾ ਜ਼ਿਹਨ ਨਸ਼ੀਨ ਰੱਖਿਆ ਕਿ ਅਸੀਂ ਵੀ ਬੈਠੇ ਹਾਂ। ਸਕੂਨ ਮੈਂ ਜਿੱਥੋਂ ਤੱਕ ਫੀਲ ਕੀਤਾ ਸਰ, ਅਸੀਂ ਵੀ ਬੜੇ ਬੇਸਕੂਨ ਰਹੇ ਹਾਂ। ਇੱਕ ਉਮਰ ਹੁੰਦੀ ਆ ਕਿ ਜਦੋਂ ਤੁਹਾਨੂੰ ਸਕੂਨ ਨਹੀਂ ਹੁੰਦਾ। ਨਹੀਂ ਜਿਹੜੀ ਐਂਜ਼ਾਈਟੀ ਨਾ, ਡਿਪਰੈਸ਼ਨ। ਮਿੱਠਾ ਸਾਹਿਬ ਮੇਰੀ ਗੱਲ ਸੁਣੋ ਜ਼ਰਾ। ਮਿੱਠਾ ਸਾਹਿਬ ਇਹ ਵੇਖੋ ਜ਼ਰਾ ਇੱਧਰ। सुकून ने मैं तुम दसना, शायद वो मेरी गल तो मुतमिन, अगर जिंदगी में सुकून चाहते हैं ना तो जाने वाले को बाय बाय और आने वाले को वेलकम करें। वाह वाह वाह, अच्छी बात। इसी का नाम जिंदगी है। और कोशिश करें कि आपकी जिंदगी में जो भी आता है ना, वो कुछ ना कुछ आपको दे के ही जाता है सबक। कोई अच्छा सबक दे जाता है, कोई बुरा सबक दे जाता है। तो कोशिश करें कि अच्छा सबक लें। अगर बात मैं सुकून की करूं तो सुकून हमारा बर्बाद करने वाली जो चीजें हैं ना, वो हैं विचोले। वो है नहीं, वो है, वो हैं विचोले। वो हैं विचोले। विचोले मीन्स के हम बातों में आ जाते हैं यार। लाई लग, लाई लग, जिसको बहुत इंग्लिश में इसको लाई लग बोलते हैं। नहीं नहीं, आई लाई लग नहीं इसमें बोलते, इसमें क्लेवर मैन बोलते हैं। ठीक है ना, हम बातों में आ जाते हैं ना, किसी की बातों में आ गए हैं कालू जी, गल्लां च आ गए जी। हुण देखो ना, ਭੈਣ ਭਰਾਵਾਂ ਨਾਲ, ਵਾਲਦੈਨ ਨਾਲ ਪਿਆਰ ਮੁਕੱਦਸ ਹੈ। ਇਹੀ ਪਿਆਰ ਅਗਰ ਬੀਵੀ ਨਾਲ ਹੈ ਤੇ ਲੋਕਾਂ ਨੇ ਕਹਿਣਾ ਰਨ ਮਰੀਦ, ਥੱਲੇ ਲੱਗਾ। ਬਿਲਕੁਲ ਥੱਲੇ ਲੱਗਾ। ਬਿਲਕੁਲ ਸਹੀ। ਇਹ ਜਿਹੜੇ ਯਾਰ ਇੱਧਰ ਉਧਰਲੇ ਲੋਕ ਹੈਗੇ ਨੇ ਨਾ, ਇਹਨਾਂ ਨੂੰ ਜ਼ਰਾ ਨਾ ਵਾਸ਼ ਕਰੋ, ਨੈਗੇਟਿਵਿਟੀ ਨੂੰ ਕੱਢ ਦਿਓ, ਫਰਕ ਕਰੋ। ਭਾਜੀ ਇੱਕ ਮਿੰਟ, ਜ਼ਿੰਦਗੀ ਨੂੰ ਖੂਬਸੂਰਤ ਬਣਾਓ। ਮਾਹੌਲ ਤੁਹਾਨੂੰ ਖੂਬਸੂਰਤ ਕਦੇ ਨਹੀਂ ਮਿਲਦਾ, ਉਹਨੂੰ ਮਾਹੌਲ ਨੂੰ ਖੂਬਸੂਰਤ ਤੁਹਾਨੂੰ ਆਪ ਬਣਾਉਣਾ ਪਏਗਾ। ਵਾਹ 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 ਵਾਹ, ਕੀ ਬਾਤ। ਪਹਿਲਾਂ ਲੋਕ ਤੇ ਗੱਲ ਕਰਕੇ ਚਲੇ ਜਾਂਦੇ, ਬਾਅਦ ਚ ਉਸ ਬੰਦੇ ਦਾ ਕੀ ਹਾਲ ਹੁੰਦਾ ਉਹਨਾਂ ਨੂੰ ਨਹੀਂ ਪਤਾ। ਉਹ ਭਾਈ ਦਾੜੀ ਮੋਨੂੰ ਦਿੰਦੇ ਆ, ਉਹਨਾਂ ਨੇ ਕੋਈ ਇਲਮ ਨਹੀਂ ਯਾਰ। ਦਾਨਸ਼ ਭਾਈ ਸੀਰੀਅਸ ਪਲੀਜ਼ ਯਾਰ। ਹਾਂ ਸੀਰੀਅਸ ਆ। ਹਾਂ ਉਹ ਭਲਾ ਕਿਉਂ ਸੀਰੀਅਸ ਆ? ਠੀਕ ਹੈ। ਪਰ ਯਾਰ ਤੈਨੂੰ ਮੈਂ ਕਿਹਾ ਇੱਥੇ ਡਿਸਕਸ ਨਾ ਕਰੋ ਯਾਰ, ਉਸਤਾਦ ਆਣਗੇ ਉਦੋਂ ਕਰ ਲੈਣਾ ਤੁਸੀਂ। ਫੈਮਿਲੀ ਆ, ਫੈਮਿਲੀ ਨਾਲ ਤੇ ਕਰਨਾ ਵਾ। ਕਸਮ ਦੇ ਕੇ ਪੁੱਛੋ ਮੈਨੂੰ, ਆਉਂਦੇ ਨੇ ਕੀ ਕਿਹਾ, ਕਹਿੰਦਾ ਯਾਰ ਟਰੱਕ ਲੰਘਿਆ ਗਲੀ ਦੇ ਵਿੱਚੋਂ, ਓਏ ਹਾਂ ਯਾਰ ਮੀਟਰ ਦੀਆਂ ਤਾਰਾਂ ਲਾ ਗਿਆ ਟਰੱਕ, ਹੁਣ ਬਿਜਲੀ ਦੀਆਂ ਤਾਰਾਂ ਲਾ ਗਿਆ। ਪਿਛਲੇ ਹਫਤੇ ਹਮਸਾਏ ਨੇ ਗੈਸ ਦਾ ਪੈਪ ਖਿੱਚ ਲਿਆ ਕੱਟ ਲਿਆ। ਹਾਂ ਤੇ ਪਾਣੀ ਅੱਲਾ ਲਓ। ਪਹਿਲੇ ਘਰ ਚ ਨਮਕੀਨ ਆਉਣ ਡਿਆ ਵਾ, ਬੱਚੇ ਪੂਰੇ ਹੋਏ ਨਮਕੀਨ ਪਾਣੀ ਪੀ ਪੀ ਕੇ। ਬੱਚਿਆਂ ਦਾ ਬੜਾ ਪਿਆਜ਼ ਵਰਗਾ ਮੂੰਹ ਹੋ ਗਿਆ ਭਾਜੀ। ਬੱਚੇ ਬੜੇ ਤਲਾਤਮ ਖੇਤ ਮੌਜੂਦ ਸੇ ਘਬਰਾਈ ਜਾਣ ਡਏ ਆ। ਹੁਣ ਅਚਾਰ ਮੁੱਕਿਆ ਹੋਇਆ। ਮੈਂ ਪਰਸੋਂ ਵੀ ਸਾਜ ਨੂੰ ਉਦੋਂ ਮੈਸੇਜ ਕੀਤਾ, ਮੈਂ ਕਿਹਾ ਅਚਾਰ ਹੈ ਨਹੀਂ ਘਰ। ਕਿਤਨਾ ਪਾਪਾ ਨਾ ਇਹਦਾ ਨਾ ਅਚਾਰ ਜਾਨੀ ਆਫੀਸ਼ੀਅਲ ਰੱਖ ਦੇਣਾ। ਅੱਲਾ ਰੱਖੇ ਖੈਰ ਹੈ। कितना रोते हैं लोगों को हंसाने वाले। नहीं नहीं, हंसाने वाले रोते हैं तब। ਯਾਰ ਮਿੱਠੇ ਗੱਲ ਕਰ ਦਿੰਦੀ ਆ ਦੁਨੀਆ। ਗੱਲ ਤੁਸੀਂ ਇੱਕ ਕਮੈਂਟ ਕਰਤਾ, ਇੱਕ ਮਿਸਾਲ ਆ, ਤੁਸੀਂ ਕਮੈਂਟ ਕਰਤਾ, ਕਮੈਂਟ ਪਾਸ ਕਰਤਾ, ਥੱਲੇ ਆ ਕੇ ਇੱਕ ਗੱਲ ਵਾ, ਉਹ ਕਮੈਂਟ ਤੁਹਾਡੀ ਨੀਂਦ ਉਡਾ ਦੇਵੇ, ਉਹਨੂੰ ਨਹੀਂ ਪਤਾ ਕਮੈਂਟ ਕਰਨ ਵਾਲੇ ਨੂੰ। ਯਾਰ ਤੁਸੀਂ ਨਾ ਹਾਂ ਮੈਂ ਇੱਕ ਗੱਲ ਕਰਦਾ ਵਾਂ, ਮੈਂ ਇਸ ਗੱਲ ਨੂੰ ਹਕੀਕਤ ਮੈਂ ਇਹਨੂੰ ਗੱਲ ਨੂੰ ਵਧਾਵਾਂਗਾ ਵੀ। ਮੈਂ ਪਹਿਲੇ ਵੀ ਕਿਹਾ, ਜਿਨ੍ਹਾਂ ਨੇ ਨਹੀਂ ਸੁਣੀ ਉਹ ਦੁਬਾਰਾ ਸੁਣ ਲੈਣ ਕਿ 3 ਬੰਦਿਆਂ ਤੋਂ ਤੁਸੀਂ ਕੁਝ ਨਹੀਂ ਵਿਗਾੜ ਸਕਦੇ। ਇੱਕ ਉਹ ਬੰਦਾ ਜਿਹੜਾ ਨਹਿਰੋਂ ਪਾਰ ਖਲੋਤਾ ਤੁਹਾਨੂੰ ਗਾਲਾਂ ਕੱਢਣ ਡਿਆ, ਦੂਸਰਾ ਉਹ ਜਿਹੜਾ ਮੂੰਹ ਤੋਂ ਹੀ ਮੁਕਰ ਗਿਆ, ਤੇ ਤੀਸਰਾ ਉਹ ਜਿਹੜਾ ਕਮੈਂਟ ਕਰਕੇ ਚਲਾ ਗਿਆ। ਹਾਏ ਹਾਏ ਪਰ ਫੈਸਲ ਮੈਂ ਤਕਰੀਬਨ ਕੋਈ ਹਫਤਾ ਪਿੱਛੇ ਤੈਨੂੰ ਮੈਂ ਕਾਲ ਕੀਤੀ ਸੀ। ਮੈਂ ਕਿਹਾ ਯਾਰ ਮੈਂ ਬੜਾ ਚੀਜ਼ਾਂ ਹਾਂ ਡਿਸਾਰਡ ਤੂੰ ਕਿ ਨਹੀਂ। ਅੱਛਾ ਮੈਂ ਜਿੰਨਾ ਕੁਝ ਦੇਖਿਆ ਨਾ, ਤੁਹਾਡੇ ਸਾਰਿਆਂ ਨੂੰ ਕਿਸੇ ਨੇ ਉਹਨਾਂ ਨੇ ਦੇਖਿਆ, ਭਾਵੇਂ ਫੈਸਲ ਦਾ ਤਜਰਬਾ ਬਹੁਤ ਆ। ਮੈਂ ਜਦੋਂ ਇੱਥੋਂ ਗਿਆ ਸੀ, ਕੀ ਦੇਖਿਆ ਮੈਂ ਯਾਰ, ਏਦਾਂ ਹੀ ਕੀ ਦੇਖਿਆ ਨਾ ਭਾਜੀ। ਹੁਣ ਆ ਜਿਹੜੇ ਨਿੱਕੀ ਨਿੱਕੀ ਗੱਲਾਂ ਵਾ, ਮਿੱਠਾ ਐਸੇ ਕਰ ਰਹਾ ਹੈ, ਫੈਸਲਾ ਐਸੇ, ਦਾਨਿਸ਼ ਐਸੇ, ਕੋਈ ਫਰਕ ਨਹੀਂ ਪੈਂਦਾ ਯਾਰ। ਲੇਕਿਨ ਉਹਨੂੰ ਚੈਲੰਜ ਸਮਝੋ ਯਾਰ, ਚੈਲੰਜ ਸਮਝੋ, ਉਹਨੂੰ ਚੈਲੰਜ ਸਮਝੋ। ਜਿਹੜਾ ਬੰਦਾ ਗਲਤ ਕਮੈਂਟ ਕਰ ਗਿਆ ਨਾ, ਉਹ ਤੁਹਾਨੂੰ ਅਗਰ ਉਹ ਗਿਰਾ ਕੇ ਨਹੀਂ ਗਿਆ, ਉਹ ਤੁਹਾਨੂੰ ਇੱਕ ਜੋਸ਼ ਦੇ ਕੇ ਗਿਆ ਹੈ, ਤੁਹਾਨੂੰ ਚੈਲੰਜ ਦੇ ਕੇ ਗਿਆ ਹੈ। ਲੇਕਿਨ ਉਸ ਤੋਂ ਬਾਅਦ ਜਿਹੜਾ ਇੱਕ ਅਸੀਂ 10 ਕਮੈਂਟ ਪੜ੍ਹਦੇ ਆ ਨਾ, ਅਗਰ ਕੋਈ ਨੈਗੇਟਿਵ ਆ ਗਿਆ, ਕੋਈ ਪਰੇਸ਼ਾਨੀ ਵਾਲਾ ਆ ਗਿਆ, ਇਹਦੇ ਵਿੱਚ ਇੱਕ ਦਾ ਐਸਾ ਵੀ ਜੀਏ ਸਾਡੇ, ਉਹਨਾਂ ਲਈ ਵੀ ਤਿਆਰੀਆਂ ਹੋਣੀਆਂ ਚਾਹੀਦੀਆਂ ਸਾਰੇ, ਕਿ ਜਿਹੜਾ ਸਾਡੇ ਲਈ ਹੌਸਲਾ ਅਫਜ਼ਾਈ ਵਾਲਾ ਯਾਨੀ ਕਿ ਸਿਸਟਮ ਬਣਦਾ, ਜਿਹੜਾ ਸਾਡੇ ਲਈ ਸ਼ੇਅਰ ਵੀ ਕਹਿ ਜਾਂਦਾ। ਇੱਕ ਮਿਸਾਲ ਆ, ਹੁਣ ਦਾਨਿਸ਼ ਬੈਠਾ ਜਾਂ ਤੁਸੀਂ ਬੈਠੇ ਆ, ਤੁਸੀਂ ਮੇਰੇ ਲਈ ਮੋਸਟ ਰਿਸਪੈਕਟਡ ਹੋ। ਮੈਂ ਆਫ ਕੈਮਰਾ ਦੇ ਲੋਕਾਂ ਨੂੰ ਕਹਿਣ ਡਿਆ ਕਿ ਯਾਰ ਮੈਂ ਭਾਨ ਫੈਸਲ ਤੋਂ ਬੜਾ ਕੁਝ ਸਿੱਖਿਆ। ਬਿਲਕੁਲ ਯਾਰ ਉਸਤਾਦ ਜੀ ਤੋਂ ਬਾਅਦ ਸਾਡੀ ਟੀਮ ਨਾਲ ਬੜਾ ਪਿਆਰ ਕਰਦੇ ਆ, ਲਵ ਯੂ ਆ। ਮੈਨੂੰ ਕੋਈ ਦੁੱਖ ਤਕਲੀਫ ਆਏਗੀ ਮੈਂ ਭਾਨ ਫੈਸਲ ਨੂੰ ਦੱਸਾਂਗਾ, ਨਾ ਇੱਥੇ ਅਵੇਲੇਬਲ ਹੋਣਗੇ ਮੈਂ ਦਾਨਿਸ਼ ਨੂੰ ਦੱਸਾਂਗਾ। ਦੇਖ
ਇਹ ਔਨ ਕੈਮਰਾ ਵਾ, ਕੈਮਰਾ ਚੱਲ ਰਿਹਾ, ਮੈਂ ਜੋ ਤੈਨੂੰ ਕਹਿਣ ਡਿਆ ਕਿ ਇਹ ਵੇਖਣਾ ਬੜਾ ਥੁੱਕਾ ਪਾਉਣ ਵਾਲਾ ਕਬੂਤਰ ਹੁੰਦਾ, ਐ ਮੈਂ ਕਿਹਦੇ ਵਾਸਤੇ ਕੋਈ ਗੱਲ ਕੀਤੀ ਆ? ਇਹਨਾਂ ਲਈ। ਇਹਨਾਂ ਵਾਸਤੇ। ਤੁਸੀਂ ਅਗਰ ਕੋਈ ਹੁਣ ਟਰੈਕ ਚਲਾ ਰਹੇ, ਨੋਨੀ ਕੋ ਟਰੈਕ ਚਲਾ ਰਿਹਾ, ਭਾਈ ਚੁੱਪ ਬੈਠੇ ਅਗਰ ਇੱਕ ਮਿਸਾਲ ਹੈ, ਕਿਹਦੇ ਵਾਸਤੇ ਚੁੱਪ ਬੈਠੇ ਆ? ਹਾਂ ਇਹ ਅਸੀਂ ਇਹਨਾਂ ਵਾਸਤੇ ਕਰ ਰਹੇ ਆ, ਸਹੀ ਬਾਤ, ਐਂਟਰਟੇਨਮੈਂਟ ਵਾਸਤੇ। ਹੁਣ ਮਾਸ਼ਾਅੱਲਾ 7-8 ਸਾਲ ਹੋ ਗਏ ਆ, ਇੰਨਾ ਪਤਾ ਹੋਣਾ ਚਾਹੀਦਾ ਕਿ ਇਹ ਟਰੈਕ ਚੱਲ ਰਿਹਾ, ਇਹ ਸਕ੍ਰਿਪਟਡ ਆ। ਤੁਸੀਂ ਹੁਣ ਉਸਤਾਦ ਜੀ ਨਾਲ ਨੋਕ ਚੋਕ ਕਰਦੇ ਆ, ਹਾਂ ਕਈ ਵਾਰ ਉਸਤਾਦ ਜੀ ਨੇ ਖੁਦ ਕਿਹਾ ਹੁੰਦਾ ਕਿ ਉਹ ਫੈਸਲੇ ਇਦਾਂ ਕਹਿ, ਤੁਸੀਂ ਉਸਤਾਦ ਜੀ ਮੈਂ ਇਦਾਂ ਪੜਨਾ, ਸਕ੍ਰਿਪਟ ਹੈ ਯਾਰ, ਸਾਰਾ ਹਸਾਉਣ ਵਾਸਤੇ ਹੁੰਦਾ। ਮੈਂ ਮਾਜ਼ਰਤ ਤੁਹਾਡਾ ਗੱਲ ਕਰਦਾ ਵਾਂ, ਲੇਕਿਨ ਉਹਦੇ ਵਿੱਚ ਇਹ ਨਾ, ਲੇਕਿਨ ਹੈ ਤੁਹਾਡਾ ਕੰਮ ਸਕ੍ਰਿਪਟਡ ਨਹੀਂ ਹੈ। ਨਹੀਂ ਇਹ ਤਾਂ ਸਿਰਬਤੀ ਸੱਚੀ ਆ। ਇਹ ਲੱਗੇ ਨੇ। ਮਤਲਬ ਮੈਂ ਗੱਲ ਕਰਦਾ, ਅਗਰ ਭਾਈ ਫੈਸਲ ਕਹਿ ਰਿਹਾ ਕਿ ਨੋਨੀ ਮੈਨੂੰ ਇੱਥੋਂ ਫੜ ਲਾ, ਤੇ ਮੈਂ ਤੈਨੂੰ ਇਦਾਂ ਕਹੂੰਗਾ ਤੂੰ ਮੈਨੂੰ ਇੱਥੋਂ ਫੜਿਆ, ਯਾਨੀ ਇਹ ਤੋਂ ਫੜ ਲਾ, ਇਹ ਤੋਂ ਫੜਨ ਦਾ ਭਾਈ ਫੈਸਲ ਨੇ ਕਿਹਾ ਹੈਨਾ। ਉਹ ਜਦੋਂ ਇਹ ਦੇਖਦੇ ਨੋਨੀ ਓਵਰ ਹੋ ਗਿਆ, ਕਾਲੂ ਨੇ ਭਾਈ ਫੈਸਲ ਨਾਲ ਕੋਈ ਬਦਤਮੀਜ਼ੀ ਕਰਤੀ ਸ਼ੋਅ ਦੇ ਦੌਰਾਨ, ਦੇ ਕਾਲੂ ਬਹੁਤਾ ਹੀ ਓਵਰ ਹੋ ਗਿਆ ਭਾਈ ਫੈਸਲ ਨਾਲ, ਉਸਤਾਦ ਜੀ ਦੇ ਨਾਲ ਭਾਈ ਫੈਸਲ ਨੇ ਕਰਤੀ ਕੋਈ ਮਤਲਬ ਵਾਧੇ ਘਾਟੇ ਵਾਲੀ ਕੋਈ ਗੱਲ, ਭਾਈ ਫੈਸਲ ਤੁਸੀਂ ਬਹੁਤਾ ਹੀ ਓਵਰ ਹੋ ਗਏ ਉਸਤਾਦ ਜੀ ਦੀ ਹੈ। ਇਹ ਸਾਰਾ ਕੁਝ ਮੇਰੇ ਹਿਸਾਬ ਨਾਲ ਸੀਨੀਅਰਾਂ ਦੀ ਜਾਂ ਉਸਤਾਦ ਜੀਆਂ ਦੀ ਇਜਾਜ਼ਤ ਨਹੀਂ ਹੁੰਦਾ। ਯਾਰ ਇੱਕ ਸ਼ੋਅ ਹੈਗਾ ਸੀ, ਉਹਦੇ ਵਿੱਚ ਇਹ ਨਹੀਂ ਕਿ ਨਾ ਮੈਂ ਕਈ ਵਾਰੀ ਇਮੋਸ਼ਨਲ ਹੋ ਜਾਂਦਾ ਵਾ ਪਿਆਰ ਵੇਖ ਕੇ ਲੋਕਾਂ ਦਾ, ਕਿ ਯਾਰ ਇੰਨਾ ਪਿਆਰ ਕਰਦੇ, ਇੰਨੀ ਮੁਹੱਬਤ ਕਰਦੇ ਕਿ ਇੰਨੀ। ਯਾਰ ਇੱਕ ਮਿੰਟ ਯਾਰ ਇਧਰੋਂ ਤਾਂ ਸ਼ਰਲਾ ਆਇਆ ਵਾ, ਤੈਨੂੰ ਗੱਲ ਕੀ ਹੈ ਭਾਈ? ਲਓ ਜੀ ਲੱਗਾ ਪੀਟਰ ਇੰਜਨ ਚੱਲਣ। ਉਹ ਚੱਲਾ ਯਾਰ ਮੈਂ ਨਾ ਸਮਝਾਨਾ ਨਾ, ਕੀ ਖਾ ਕੀ ਆਇਆ ਵਾ? ਸਾਰਾ ਖਾ ਗਿਆ ਉੱਥੇ ਜੋ ਕੁਝ ਪਿਆ ਸੀ ਅੰਦਰ ਕਿਚਨ 'ਚ। ਆਂਦਾ ਹੀ ਘਰੋਂ ਪਤਾ ਨਹੀਂ ਭੁੱਖਾ ਹੀ ਆਇਆ। ਯਾਰ ਪਲੀਜ਼ ਯਾਰ ਭਾਜੀ ਮੇਰੀ ਸੁਣੋ, ਲੀਵ ਦਿਸ ਟੌਪਿਕ ਯਾਰ। ਵਾਸ਼ਰੂਮ ਵਾਲਾ ਤੇਜ਼ਾਬ ਵੀ ਪੈਪ ਲਾ ਕੇ ਸੈੱਟ ਹੋ ਜਾਏਗਾ। ਚੱਲ ਜਾ ਭੱਜ ਕੇ ਹੋ ਗਿਆ। ਇੱਕ ਸ਼ੋਅ ਕੀਤਾ, ਉਹਦੇ ਚ ਬਕਾਇਦਾ ਤੌਰ ਤੇ ਮੈਂ ਇਮੋਸ਼ਨਲ ਹੋਇਆ। ਉਹਦੇ ਚ ਨਾ ਉਸਤਾਦ ਜੀ ਨੇ ਮੈਨੂੰ ਕਿਹਾ ਕਿ ਫੈਸਲ ਮੇਰਾ ਬਾਜ਼ੂ ਮਰੋੜਨਾ ਹੈ ਤੂੰ। ਮੈਂ ਕਿਹਾ ਉਸਤਾਦ ਜੀ ਨਹੀਂ, ਮੈਂ ਨਹੀਂ। ਕਹਿੰਦੇ ਤੈਨੂੰ ਮੈਂ ਕਹਿਣ ਡਿਆ ਤੇ ਯਾਰ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ। ਮੈਂ ਕਿਹਾ ਨਹੀਂ ਉਸਤਾਦ ਜੀ, ਉਸ ਤੋਂ ਬਾਅਦ ਉਸਤਾਦ ਨੇ ਕਿਹਾ ਹੁਣ ਤੂੰ ਬਾਜੂ ਨਹੀਂ ਮਰੋੜਨਾ। ਤੇ ਨਹੀਂ ਇਹ ਉਹ ਸ਼ੋਅ ਪਿਆ ਟੀ ਟਾਈਮ ਦੇ ਵਿੱਚ, ਉਹ ਜਿਹਦੇ ਵਿੱਚ ਯਾਨੀ ਕਿ ਸੀਗਾ ਜਿਹਦੇ ਵਿੱਚ ਤੁਸੀਂ ਉਸਤਾਦ ਜੀ ਦਾ ਬਾਜ਼ੂ ਮਰੋੜਿਆ ਸੀ, ਕੋਈ ਸਕ੍ਰਿਪਟ ਨਹੀਂ ਸੀਗਾ। ਬਾਅਦ ਚੋਂ ਤੁਸੀਂ ਇੰਨੀਆਂ ਮਾਫੀਆਂ ਮੰਗੀਆਂ, ਉਸਤਾਦ ਜੀ ਦੀਆਂ ਬਾਹਾਂ ਲਾਲ ਹੋ ਗਈ ਸੀ। ਮਨਸੂਰਾਬਾਦੋਂ ਬਾਬੇ ਕੋਲੋਂ ਚੜਾ ਕੇ ਲਿਆਏ, ਕੋਈ ਸਕ੍ਰਿਪਟ ਨਹੀਂ ਸੀ। ਫਿਰ ਉਸ ਤੋਂ ਬਾਅਦ ਓਏ ਹੋਏ ਮੈਨੂੰ ਇੱਕ ਸਕ੍ਰਿਪਟ ਯਾਦ ਆ ਗਿਆ। ਇਹਨਾਂ ਨੇ ਮੈਨੂੰ ਕਿਹਾ ਜੀ ਫੈਸਲ ਆਪਣੇ ਨਾ ਹੱਥਾਂ ਤੇ ਸੁਰਖੀ ਲਾ, ਹੱਥਾਂ ਤੇ। ਮੈਂ ਕਿਹਾ ਕੀ ਹੋਇਆ? ਕਹਿੰਦੇ ਮੈਂ ਮੈਂ ਤੇ ਹੁਕਮ ਮੰਨਣਾ, ਮੈਂ ਨਾ ਸੁਰਖੀ ਲਾ ਲਈ। ਮੈਨੂੰ ਕਹਿੰਦੇ ਇੱਥੋਂ ਫੜਨਾ ਵਾ ਤੂੰ। ਮੈਂ ਜੋ ਮੈਂ ਇੱਥੋਂ ਫੜਿਆ ਤੇ ਮੈਨੂੰ ਕਹਿੰਦੇ ਆ ਵੇਖੋ ਨਾ ਤੈਨੂੰ ਬਲੱਡ ਕੱਢ ਦਿੱਤਾ ਮੇਰਾ। ਤੇ ਉਹ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਕੋਈ ਮੇਰੀ ਗੱਲ ਸੁਣੋ ਜੀ, ਇਹ ਵੀ ਉਹੀ ਗੱਲ ਝੂਠੀ ਕਰ ਰਹੇ ਆ। ਇਹਨਾਂ ਨੇ ਉਸਤਾਦ ਜੀ ਨੂੰ ਇੱਕ ਸ਼ੋਅ 'ਚ ਇੰਜ ਖਰੂੰਡੇ ਫੇਰਤੇ, ਉਹ ਲਾਲ ਹੋ ਗਈ ਜਗ੍ਹਾ, ਤੇ ਬਾਅਦ ਚੋਂ ਇਹਨਾਂ ਨੇ ਇਹ ਗੇਮ ਪਾਈ ਕਿ ਉਸਤਾਦ ਜੀ ਮੈਂ ਤੇ ਆ ਸੁਰਖੀ ਲਈ। ਬਾਅਦ ਚੋਂ ਸਾਡੇ ਸਾਹਮਣੇ ਚਲੋ ਠੀਕ ਹੋ ਗਿਆ। ਕਹਿੰਦੇ ਨੇ ਕਿ ਇੱਕ ਦੂਸਰੇ ਦਾ ਦੁੱਖ ਵੰਡੋ, ਦਰਦ ਵੰਡੋ, ਅੱਛਾ ਮੁਹੱਬਤਾਂ ਵੰਡੋ। ਇੱਕ ਬੰਦਾ ਇਹਨੂੰ ਆ ਕਹਿੰਦਾ ਕਿ ਮਿੱਠੇ ਮੈਂ ਤੇਰੇ ਦੁੱਖ ਦਰਦ ਵੰਡਣਾ ਚਾਹਨਾ, ਉਹਨੂੰ ਬਿਜਲੀ ਦੇ ਬਿੱਲ ਦੇ ਤੇ ਕਹਿੰਦਾ ਧਾਰ ਦੇ। ਕਰੀ ਹੈ ਇਹਦੀ ਯਾਰ ਦੁੱਖ ਦਰਦ ਵੰਡਣ ਡੇ, ਆਪਣੀ ਦੁੱਖ ਦਰਦ ਵੰਡਣ ਡੇ। ਤੇ ਇੱਕ ਬੱਚਾ ਵਾਪਸ ਆ ਕਹਿੰਦਾ ਭਾਜੀ ਇਹ ਵਿੱਚ ਇੱਕ ਸੁੱਖ ਆ ਗਿਆ। ਦੁੱਖ ਵੰਡਣ ਡਿਆ ਮਿੱਠਾ, ਇਹਦਾ ਭਰਾ ਲੈਣ ਆਇਆ, ਕਹਿੰਦਾ ਚੱਲ ਤੂੰ ਪਹਿਲੇ ਵੀ ਲੈ ਗਿਆ। ਯਾਰ ਦੁੱਖ ਵੰਡਣੇ ਤੇ ਭਰਾ ਆਇਆ, ਕਹਿੰਦਾ ਪਰਾਂ ਚੱਲ ਜਾ ਤੇਰੇ ਦਿੱਤੇ ਵੰਡਣੇ ਆ। ਤਮਾਕੂ ਖਾ ਕਹਿੰਦਾ ਮੇਰੇ ਤੇ ਕਿਸੇ ਨੇ ਕੁਝ ਕੀਤਾ ਵਾ। ਲੈ ਉਹ ਯਾਰ ਤਮਾਕੂ ਖਾਣ ਨਾਲ ਕੀ ਹੁੰਦਾ ਵਾ? ਇਹਦੇ ਨਾਲ ਪਰੀ ਸੈੱਟ ਹੋਈ ਏ। ਆਹੋ ਉਹਦੇ ਕੋਲੋਂ ਜਾਦੂ ਵਾਲੀ ਛੜੀ ਖੋ ਕੇ ਬੂੜਾ ਚਾ ਬਤਾਓ ਦੇ ਨਾਲ। ਇਹਦੇ ਨਾਲ ਪਰੀ ਸੈੱਟ ਹੋਈ ਹੈ ਤੇ ਪਰੀ ਨੇ ਘੰਟਾ ਫਿਰ ਕੇ ਕਹਿੰਦਾ ਤੇ ਚੋ ਸਮੈਲ ਬੜੀ ਆਉਂਦੀ। ਕਹਿੰਦੀ ਮੈਂ ਉਧਰ ਕਾਗਜ਼ ਚੁਗਦੀ ਆ। ਪਰੀ ਸੈੱਟ ਹੋਈ ਆ, ਇਹਦੇ ਨਾਲ ਅੱਧਾ ਘੰਟਾ ਹੋ ਗਿਆ ਫਿਰਦੀ। ਅੱਧੇ ਘੰਟੇ ਬਾਅਦ ਉਹਨੂੰ ਪਤਾ ਲੱਗਾ ਜੀ ਮਸ਼ੂਕ ਹੀ ਭੇਸ ਬਦਲ ਕੇ ਫਿਰਨ ਡਈ, ਉਹ ਛੜੀ ਲੈ ਕੇ ਫਿਰੀ ਆ। ਪਰੀ ਇਹਨੂੰ ਲੈ ਗਈ ਪਾਰਕ 'ਚ। ਪਰੀ ਕਹਿੰਦੀ ਆਓ ਜਾਨੂੰ ਜੋ ਖਾਣਾ ਖਾ ਲਓ। ਜਦੋਂ ਇੰਜ ਕਰਕੇ ਪਹਿਲਾਂ ਪਰੀ ਆਪੇ ਛੜੀ ਮਾਰ ਕੇ ਗਾਇਬ ਹੋ ਗਈ। ਉੱਥੇ ਫਸ ਗਿਆ ਚਵਲਾ। ਪਰੀ ਇਹਦੇ ਨਾਲ ਫਿਰਦੀ ਰਹੀ। ਪਰੀ ਨੇ ਨੂੰ ਹਫਤਾ ਬੜੇ ਐਸ਼ੀ ਕਰਾਈ ਤੇ 5-6 ਤੇ ਖਲੋਕਦਾ ਓਏ ਪਰੀ ਦੇ ਨਾਲ ਦੀ ਰੋਸਟਿੰਗਾਂ ਭੇਜ ਓਏ। ਪਰੀ ਦਾ ਖਾਤਾ ਲਵਾਇਆ ਯਾਰ। ਪਰੀ ਦਾ ਦੱਸ ਯਾਰ ਇਹਦਾ ਹੁੰਦੀ ਭਲਾ। ਕੀ ਬਾਤ। ਓਏ ਹੋਏ ਉਹਦੀ ਤਾਰੇ ਵਾਲੀ ਸਟਿਕ ਨਹੀਂ ਹੁੰਦੀ, ਉਹਦੇ ਨਾਲ ਬਲੀਡ ਖੇਡਣ ਡੇ, ਉਹ ਤੋੜਦੀ ਵਿਚਾਰੀ ਜਾਣ ਤੋਂ ਬੈਠੀ। ਪਰੀ ਇਹਦੇ ਨਾਲ ਸੈੱਟ ਹੋ ਗਈ, ਉਹ ਇਹਨੂੰ ਮਿਲਣ ਆਈ, ਇਹਦੇ ਘਰ ਸੁੱਤੀ ਪਈ ਤੇ ਉਹਦੀ ਛੜੀ ਚੁੱਕ ਕੇ ਸਾਰੇ ਘਰ ਦੇ ਹਾਲ ਕਰਨ ਦੇ ਆ ਬੜਾ ਕਦਾਬਰਾ ਸ਼ੂ। ਉਹ ਕੋ ਡੱਡੂ ਬਣੀ ਜਾਂਦਾ ਯਾਰ ਇਹਨਾਂ ਪਰੀ ਸੈੱਟ ਹੋ ਗਈ, ਉਹਨੇ ਇਹਨੂੰ ਕਰਿਆਨਾ ਪਾਤਾ। ਇਹ ਉਹਦੀ ਜਾਦੂ ਵਾਲੀ ਛੜੀ ਨਾਲ ਪੂਰੀ ਦੁਕਾਨ ਝਾੜਦਾ ਜੀ। ਯਾਰ ਪਰੀ ਨਾ ਆਪਣੀ ਛੜੀ ਚੁੱਕੀ ਨਹੀਂ ਕਰਕੇ ਫੜੀ, ਕਹਿੰਦੀ ਪਤਾ ਨਹੀਂ ਮੈਲ ਕਾਹਦੀ ਲੱਗੀ। ਕਹਿੰਦਾ ਪਤਾ ਨਹੀਂ ਮੈਂ ਤਾਂ ਇੰਜ ਖੁਰਕਿਆ ਹੀ ਆ। ਨੋਨੀ ਨਾਲ ਵੀ ਪਰੀ ਸੈੱਟ ਹੋ ਗਈ, ਉਹ ਛੜੀ ਫੜ ਕੇ ਬਾਹਰ ਖਲੋ ਕੇ ਵਾਸ਼ਰੂਮ ਦਾ ਬੂਹਾ ਖੜਕਾਉਂਦੀ ਕਿੰਨੀ ਕੁ ਦੇਰ ਆ।
ਕਹਿੰਦਾ ਕਾਲੂ ਨਾਲ ਪਰੀ ਸੈੱਟ ਹੋ ਗਈ ਤੇ ਉਹਨੂੰ ਕਹੀ ਜਾਣ ਡਿਆ ਕਿ ਮੇਰੇ ਸਾਰੇ ਭੈਣ ਭਰਾਵਾਂ ਨੂੰ ਚੱਲਦੇ ਉਹ ਵਿਚਾਰੀ ਇੰਜ ਕਰਕੇ ਲੱਗੀ ਸਾਰੇ ਆਪਣੇ ਭਰਾ ਲਈ ਦੇਈ ਜਾਣ। ਕਾਲੂ ਨਾਲ ਪਰੀ ਸੈੱਟ ਹੋ ਗਈ, ਉਹ ਨਹੀਂ ਜਿਹੜੀ ਉਹਦੀ ਛੜੀ ਹੁੰਦੀ ਉਹ ਲੂਮਾ ਚ ਦੇ ਕੇ ਬਾਵਣ ਬਣਾ ਦਿੰਦੀ ਕਰਕੇ ਜਾ ਦਰਸ਼ਨ ਪਰੀ ਸੈੱਟ ਹੋਈ, ਦਰਸ਼ ਪਰੀਆਂ ਚ ਬੱਕਾ ਮਾਰ ਕਹਿੰਦੀ ਭਾਜੀ ਮੈਂ ਗਲਤ ਸੈੱਟ ਹੋ ਗਿਆ ਭਾਜੀ ਮੈਂ ਤਾਂ ਨਹੀਂ ਸੈੱਟ। ਮਿੱਠੇ ਨਾਲ ਇੱਕ ਪਰੀ ਸੈੱਟ ਹੋ ਗਈ ਤੇ ਉਹਨੂੰ ਦੂਸਰੀਆਂ ਪਰੀਆਂ ਕਹਿੰਦੀਆਂ ਨਹੀਂ ਉਹ ਭੌਂਕੇ ਜੇ ਨਾ ਤੂੰ ਸੈੱਟ ਉਹ ਤੇ ਲਾਨ ਤਾਨ ਪਾਣੇ ਦੋਰ ਨਹੀਂ ਨਹੀਂ ਭਾਜੀ ਇਹ ਪਰੀ ਤੋਂ ਮੈਨੂੰ ਕਿੱਸਾ ਹੈ ਮੁਕਤਸਰ ਯਾਦ ਆ ਗਿਆ ਬਿਲਕੁਲ। ਤੁਹਾਨੂੰ ਅੱਛਾ ਔਰ ਹਕੀਕੀ ਵਾਕਿਆ ਦੱਸਾਂਗਾ, ਮੈਂ ਅਕਸਰ ਵੀ ਦੱਸਿਆ ਵਾ ਸੱਚੀ ਵਾਕਿਆ ਯਾਰ। ਨਾਰਾਇਣ ਕਗਾਨ ਤੇ ਮੇਰੇ ਦੋਸਤ ਆ ਬਾਬ ਲੈ ਗਏ ਕਿਤੇ 10-11-12 ਸਾਲ ਪਹਿਲੇ ਦੀ ਗੱਲ ਵਾ। ਮੈਂ ਬੜਾ ਖੂਬਸੂਰਤ ਲੁਗਾਟ ਰਕਾ ਰੰਗ ਇਹ ਸੁਰਖ ਧਾਰੀ ਬਣ ਸੀ ਅੱਖ ਦੇ ਵਿੱਚ ਪਾਣ ਵੇਖਣਾ ਦਾ। ਪਰੀ ਦੇ ਕਿਉਂ ਮੁੰਡੇ ਦੇ? ਨਹੀਂ ਉਹਦੇ ਭਰਾ ਦੇ। ਅੱਛਾ ਭਰਾ ਦੇ। ਹਾਂ ਅੱਛਾ ਫਿਰ ਆਹੋ ਉਹਦੇ ਭਰਾ ਦੇ ਬੰਦੇ ਸੀਗੇ, ਇੱਥੇ ਕਿ ਬੰਦੇ ਸੀ ਮੈਂ ਤੁਹਾਨੂੰ ਦੱਸਣਾ ਨਿਸ਼ਾਨੀ ਦੇ ਤੌਰ ਤੇ, ਮੇਰੇ ਤੇ ਨਹੀਂ ਬੰਦੀ, ਮੈਂ ਕਿਹੜਾ ਭਰਾ ਵਾਂ। ਖੈਮਾ ਲੱਗਾ ਸੈਫੁਲ ਜੀ ਰੀਫੁਲ ਮੁਲੂਕ ਉੱਪਰ, ਸੈਫੁਲ ਦੇ ਮਲੂਕ ਦੇ ਉੱਪਰ ਨਾ ਖੈਮਾ ਲੱਗਾ, ਟੈਂਟ ਬਣਾਇਆ ਹੈ। ਟੈਂਟ ਲੱਗਾ, ਖੈਮਾ ਮਿਲਿਆ ਸੀ ਤਕਰੀਬਨ ਉਸ ਦੌਰ ਦੇ ਵਿੱਚ ਨਾ ਕੋਈ ਤਕਰੀਬਨ 2500-2600 ਦਾ ਮਿਲਿਆ ਖੈਮਾ। ਯਾਰ ਮੈਨੂੰ ਇਦਾਂ ਲੱਗਾ ਵਾ ਸਾਰੇ ਦੋਸਤ ਸੁੱਤੇ ਪਏ, ਮੈਂ ਨਾ ਹੁਣ ਮੈਨੂੰ ਮੋਬਾਈਲ ਦੀ ਆਦਤ ਸੀਗੀ, ਠੰਡ ਵੀ ਲੱਗੀ, ਮੋਬਾਈਲ ਤੇ ਲੱਗਾ ਨਾ ਮੈਂ ਉਹ ਦੇਖ ਰਿਹਾ ਵਾਂ। ਉਹ ਕਿ ਨਾ ਸੋਨਪਰੀ ਦਾ ਡਰਾਮਾ ਲੱਗਦਾ ਸੀ ਉਦੋਂ, ਮੈਂ ਦੇਖ ਰਿਹਾ ਵਾਂ ਤੇ ਮੇਰੇ ਦਿਲ ਚ ਆਇਆ ਯਾਰ ਪਰੀ ਕਿਤੇ ਕਾਸ਼ ਬਾਹਰ ਹੁੰਦੀ। ਸ਼ੈਮੇਜ ਹਾਂ ਮੇਰੇ ਨਾਲ ਹੁੰਦੀ ਗੁਫ਼ਤਗੂ, ਐ ਮੇਰੇ ਨਾ ਲੂ ਕੰਡੇ ਖੜੇ ਹੁੰਦੇ ਆ, ਯਕੀਨ ਮੈਨੂੰ ਗੱਲ ਕਰਦੇ ਆ। ਲੂ ਕੰਡੇ ਇੱਥੇ ਹੁੰਦੇ ਨਹੀਂ ਭਾਈ ਮਿੱਠੇ। ਹਾਂ ਬਾਵਾਂ ਤੇ ਹੁੰਦੇ ਆ ਨਹੀਂ ਮਿੱਠੇ। ਨਹੀਂ ਆਹ ਤਾਂ ਮੈਂ ਖੁਰਕਿਆ ਵਾ। ਅੱਛਾ 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 ਤੇ ਭਾਜੀ ਮੇਰੇ ਲੂ ਕੰਡੇ ਖੜੇ ਹੁੰਦੇ ਆ ਯਾਰ। ਤੁਹਾਨੂੰ ਪਤਾ ਕਈ ਘੜੀਆਂ ਮਕਬੂਲੀਅਤ ਦੀਆਂ ਹੁੰਦੀਆਂ। ਸਹੀ। ਕੋਈ ਸ਼ਬਦ ਮੈਂ ਨਾ ਮੋਬਾਈਲ ਬੰਦ ਕਰਕੇ ਨਾ ਮੈਨੂੰ ਪਤਾ ਹੀ ਲੱਗਾ, ਮੈਨੂੰ ਨਾ ਮੈਂ ਹਲਕੀ ਵਾਸੀ ਲਿਆ ਮੈਂ ਇਹਨੂੰ ਪਿਆ, ਕਰਵਟ ਬਦਲੀ। ਮੈਂ ਕਰਵਟ ਬਦਲੀ ਭਾਜੀ ਕੈਂਪ 'ਚ। ਕੈਂਪ 'ਚ ਭਾਜੀ। ਮੈਨੂੰ ਏਦਾਂ ਲੱਗਾ ਮੈਨੂੰ ਕਿਸੇ ਨੇ ਖਾਬ 'ਚ ਕਿਹਾ ਸਾਜਦ। ਤੁਸੀਂ ਹੁਣੀ ਤੇ ਐ ਕੀਤਾ ਸੀ ਤੇ ਸੌਂ ਵੀ ਗਏ। ਭਾਜੀ ਉਹ ਕਰਵਟ ਦੇਖ ਕਦੋਂ ਹੀ ਬਦਲੀ ਹੈ। ਮੈਂ ਇੱਥੇ ਯਾਰ ਗੱਲ ਦੇ ਵਿੱਚ ਟਾਈਮ ਹੁੰਦਾ ਅੱਛਾ, ਯਾਰ ਕੀ ਹੋ ਗਿਆ ਫਿਰ? ਤੈਨੂੰ? ਅੱਛਾ ਫਨ ਫੈਸਲ ਤੁਸੀਂ ਕਹਣਾ ਮਿੱਠਾ ਸੱਚ ਬੋਲਣ ਡਿਆ, ਕਹਿਣਾ ਭਾਈ ਇਹਨਾਂ ਨੂੰ ਇੱਕ ਵਾਰ। ਕਹੋ ਮਿੱਠਾ ਸੱਚ ਬੋਲਣ। ਕਿਉਂ ਵੱਡੇ ਬੰਦੇ ਉਹਨਾਂ ਦਾ ਜ਼ਰਫ ਹੀ ਵੱਡਾ ਵਾ, ਪਿੰਡਾ ਹੀ ਨਹੀਂ ਵੱਡਾ ਯਾਰ। ਸੱਚੀ ਮੇਰੇ ਯਾਰ ਦੋਸਤ ਮੈਨੂੰ ਕਹਿੰਦੇ ਵਾਕਿਆ ਕਿਸੇ ਨੂੰ ਸੁਣਾਈ ਨਾ, ਮੈਂ ਅੱਜ ਇਹ ਪੈਂਤਰਾ ਗੁੱਥੀ ਉਲਝਾਉਣ ਲੱਗਾ ਵਾ। ਤੈਨੂੰ ਇੱਕ ਆਵਾਜ਼ ਆਈ ਸਾਜਦ। ਹਾਂ ਇਸ ਤਰ੍ਹਾਂ ਦੀ ਸੁਣ ਲੱਗਾ। ਮੋਟਰ ਚਲਾ ਦੇ ਭਾਜੀ ਹਾਂ ਪਰੀ ਕਿਤੇ ਜਲਵੀ ਮਾਰਕੀਟ ਦੀ ਬੈਕ ਸਾਈਡ ਨਹੀਂ ਰਹਿਣ ਡਈ, ਅੱਛਾ ਪਰੀ ਦੀ ਆਵਾਜ਼। ਪਰੀ ਦੀ ਬਾਤ ਸਾਜਦ ਮੋਟਰ ਚਲਾ ਦੇ। ਹਾਂ ਕੀ ਕਹਿੰਦੀ? ਉਹਨੇ ਕਿਹਾ ਸਾਜਦ ਮੋਟਰ ਚਲਾ, ਕਿਉਂਕਿ ਪਰੀ ਸੀ ਰੁਕ ਰੁਕ ਕੇ ਬੋਲਦੀ ਸੀ। ਮੈਨੂੰ ਏਦਾਂ ਲੱਗਦਾ ਸੀ ਮੈਂ ਬਿਲਕੁਲ ਸਿੱਧਾ ਪਿਆ ਵਾਂ ਕੈਂਪ 'ਚ। ਸਿੱਧਾ। ਹਾਂ ਕੈਂਪ 'ਚ ਮੈਨੂੰ ਇਹ ਆਵਾਜ਼ ਆਈ ਸਾਜਦ। ਮੇਰੇ ਪੈਸੇ ਦੇ। ਅੱਛਾ ਪਰੀ ਨੇ ਆਵਾਜ਼ ਦਿੱਤੀ। ਨਹੀਂ ਯਾਰ ਸੌਰੀ ਸੁਣਾ ਫਿਰ। ਐ ਮੈਂ ਪੈਰ ਜੋੜਿਆ, ਮੈਂ ਤਾਂ ਸਿੱਧਾ ਪਿਆ ਵਾਂ, ਆਹ ਹੱਥ ਮੇਰਾ ਇੱਥੇ ਸੀ, ਇੱਥੇ ਓਏ ਮੋਬਾਈਲ ਮੇਰਾ ਇੱਥੇ ਲੈ ਗਿਆ, ਮੈਂ ਆਵਾਜ਼ ਆਈ ਸਾਜਦ। ਚੱਲ ਪੁੱਤ ਕੈਂਪ 'ਚ ਪੈ ਬਾਹਰ ਪਿਆ ਵਾਂ। ਉਹ ਬਾਹਰ ਹੀ ਲੰਮੇ ਪੈ ਗਿਆ। ਚਲ ਓਏ ਨਾ ਬਗੈਰਤੀ ਨਾ ਕਰੋ ਯਾਰ। ਹਾਂ ਮੈਂ ਸੁੱਤਾ ਪਿਆ, ਹੱਥੋਂ ਮੈਂ ਇੰਜ ਸੀ, ਮੈਂ ਇੰਜ ਕੀਤੇ ਮੋਬਾਈਲ ਮੇਰਾ ਇੰਜ ਮੈਂ ਐ ਕਰਕੇ ਇੰਜ ਕਰਵਟ ਲਈ ਤੇ ਮੈਨੂੰ ਆਵਾਜ਼ ਆਈ ਸਾਜਦ। ਕਿਉਂ ਹੁੰਦਾ ਹੈ ਪੈਂਪਰ ਨਹੀਂ ਘਰ ਪੈਂਪਰ ਮੁੱਕੇ। ਉਹ ਨਾ ਯਾਰ ਓਏ ਉਹ ਪਰੀ ਸੀ ਯਾਰ, ਉਹ ਭਰਜਾਈ ਤੇ ਘਰ ਸੀ ਯਾਰ। ਅੱਛਾ ਨਾਲੇ ਉਦੋਂ ਵਿਆਹ ਵੀ ਨਹੀਂ ਸੀ ਹੋਇਆ ਉਹਦਾ। ਆ ਪੁਰਾਣੀ ਗੱਲ। ਪੁਰਾਣੀ ਗੱਲ ਕਰਨ ਡਿਆ ਵਾ। ਅੱਛਾ ਕੀ ਗਿਆ ਉਹਨੇ? ਮੈਂ ਹਲਕਾ ਜਿਹਾ ਤਸਵਰ ਦੇ ਵਿੱਚ ਜਿਹੜੇ ਤੇ ਇੱਥੋਂ ਤੁਹਾਡੀ ਜਿਹੜੀ ਆਵਾਜ਼ ਆਉਂਦੀ ਨਾ, ਤੁਹਾਡੇ ਹਰਾਮ ਮਗਜ਼ ਦੇ ਪਿੱਛੇ ਜਿਹੜੀ ਆਵਾਜ਼ ਆਉਂਦੀ ਖਿਆਲੀ। ਖਿਆਲੀ ਸਾਜਦ। ਉਹਨੇ ਕਿਹਾ ਸਾਜਦ 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 ਆ ਕੱਢ ਇਹਨੂੰ ਬਾਹਰ ਇੱਥੋਂ। ਅੱਛਾ ਪਰ ਇਹ ਟਿਕਟੋਕਰ ਸੀ। ਮੈਂ ਨਾ ਸੱਚੀ ਤਸਵਰਾਤੀ ਆਵਾਜ਼ ਆਈ ਸਾਜਦ। ਉਹਨੇ ਕਿਹਾ ਖਰਾਟੇ ਬੰਦ ਕਰ, ਮੈਂ ਚਪੇੜ ਮਾਰਨੀ ਲੱਖ ਪਾਲਾ ਕਿੱਦਾਂ ਸੋਨਾ ਤੋਂ ਪਾਸਾ ਪਰੇ ਨੂੰ ਮੋੜ ਕੇ ਸੌ ਗਈ, ਸਾਰਾ ਖੈਮਾ ਗੰਦਾ ਕੰਦੀ ਕੀਤਾ ਫੁਰ ਫੁਰ ਲਾਈ ਆ। ਚੁੱਪ ਕਰ ਬੰਦਾ ਲਾਲਤੀ ਇਨਸਾਨ, ਉਧਰ ਮੂੰਹ ਲੰਮੇ ਕਰ। ਓਏ ਪੁਰਾਣੀ ਚੱਲ ਜਾ ਬੱਚਾ। ਯਾਰ ਇਹਦਾ ਚੱਲ, ਯਾਰ ਵਾਕਿਆ ਉਹਦੀ ਕਿਸੇ ਬਾਤ। ਦਾ ਸੁਣ ਲਓ। ਚੱਲ ਅੱਛਾ, ਅੱਛਾ ਫਿਰ। ਉਹਨੇ ਕਿਹਾ ਪਰੀ ਨੇ ਕਿਹਾ ਹੀ ਨਹੀਂ ਸਾਜਦ। ਨਹੀਂ ਗਿਆ ਹਾਂ ਚੁੱਪ ਕਰਕੇ ਆਈ ਆ। ਉਹ ਨਾ ਯਾਰ ਕੀ ਚਵਲਾ ਮਾਰਦੇ ਹੋ ਯਾਰ, ਨਾ ਵਿੱਚ ਬੋਲੋ ਯਾਰ। ਅੱਛਾ ਯਾਰ ਸਰੀ ਸੀਰੀਅਸਲੀ ਅੱਛਾ, ਪਰੀ ਨੇ ਉਹਨੇ ਕੀ ਕਿਹਾ, ਕਿਹਾ? ਪਰੀ ਨੇ ਜਿਹੜਾ ਇੱਕ ਸ਼ਬਨਮ ਜੀ ਨਹੀਂ ਐ ਆ ਟੌਂਟ ਸਾਜਦ ਦ ਦ ਹਾਏ ਸਾਜਦ ਦ ਦ ਮੈਂ ਇੰਜ ਵੀ ਮੈਂ ਉੱਡ ਕੇ ਚਲਾ ਗਿਆ ਤੂੰ। ਪਰੀ ਚਿਸ਼ਤੀ ਸਾਊਂਡ ਵਾਲੇ ਦੀ ਸੀ। ਸਾਜਦ 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 ਇਕੋ ਵਾਲੀ ਪਰੀ ਸੀ। ਸਾਜਦ ਯਾਦ ਉਹ ਆ ਗਿਆ ਮੈਨੂੰ ਯਾਦ ਵਾਕਿਆ। ਉਹ ਮੋਲਾ ਜੱਟ ਵਾਲਾ ਨਹੀਂ, ਉਹ ਜਿਹੜੀ ਆਵਾਜ਼ ਮਾਰਦੀ ਵੀਰਾ ਦੜ 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 ਦੜ। ਨਹੀਂ ਉਹ ਨਹੀਂ ਸੀ ਹੈਗੀ। ਉਹ ਆਵਾਜ਼ ਸਾਜਦ 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 ਸਾਜਦ
ਹੁਣ ਮੈਂ ਐਵੇਂ ਸੁੱਤਾ ਵਾਂ ਤੇ ਹਲਕਾ ਜਿਹਾ ਨਾ ਅੰਦਰੋਂ ਡੇਲਾ ਹਿਲਿਆ। ਓਏ ਹਾਂ ਹੁੰਦੀ ਅਕਸਰ ਪਹਾੜਾਂ 'ਚ ਬੰਦਾ ਆਵਾਜ਼ ਮਾਰੇ ਨਾ ਇਦਾਂ, ਹਾਂ। ਆਵਾਜ਼ ਇੱਧਰ ਮਾਰਦਾ ਆਂਦੀ ਇੱਧਰੋਂ ਆ, Visibility। ਸਾਜਦ ਸਾਜਦ ਟਕਰਾ ਕੇ ਉਹਦੀ ਪਹਾੜਾਂ 'ਚ ਉਹੀ ਹੋਇਆ, ਮੈਨੂੰ ਏਦਾਂ ਲੱਗਾ ਮੈਂ ਫੈਲਿਆ ਹੋਇਆ। ਅੱਛਾ ਉਹ ਫਿਰ ਮੈਨੂੰ ਨਾ ਤੇ ਯਾਰ ਹਲਕਾ ਜਿਹਾ ਪਹਿਲੇ ਧੂਆਂ ਅੰਦਰ ਆਇਆ ਖੈਮੇ ਦੇ ਆ। ਪਰੀ ਨੇ ਸਿਗਰਟ ਲਾਇਆ ਸੀ ਧੂਆ ਅੰਦਰ ਕਿੱਦਾਂ ਅੱਛਾ ਉਹ ਯਾਰ ਨਾ ਹਾਂ ਜਾਮੇ ਤੇ ਆਈ ਸੀ ਪਰੀ। ਅੱਛਾ ਉਹ ਇੱਕ ਲਵੜ ਜੀ ਨਹੀਂ ਆਉਂਦੀ ਹੁੰਦੀ ਹੈ, ਹਾਂ ਲਪਟ ਜਾਈ। ਧੂਆਂ ਲੱਭਦਾ ਹੁੰਦਾ ਐ। ਮੈਂ ਖਾਬ ਚ ਗਿਆ, ਖਾਬੇ ਗੁਲਗੋਸ਼ ਚ ਮੈਂ ਗਵਾਚ ਗਿਆ ਤਾਂ ਯਾਰ ਆਵਾਜ਼ ਆਈ ਸਾਜਦ ਇਹ ਪੁੱਤਰ 5 ਵਜੇ ਤੋਂ ਬਾਅਦ ਇਹਦੇ ਖੈਮੇ ਦਾ ਕਿਰਾਇਆ ਡਬਲ ਪੈਣਾ ਜੇ ਸੋਣਾ ਤੇ ਆਪਣੀ ਤਵੀਜ਼ ਨਾਲ ਸੋਣਾ ਜੀ, ਤੇ ਮੈਂ ਚੱਕ ਕੇ ਉੱਤੋਂ ਹੀ ਲੈ ਜਾਣਾ ਤੁਹਾਨੂੰ। ਉਹ ਧੂਆਂ ਜਿਹਾ ਨਾ ਐ ਖੈਮਾ ਹਲਕਾ ਜਿਹਾ ਚਾਕ ਹੋਇਆ, ਧੂਆਂ ਆਇਆ ਆ। ਆਹ ਮਗਰ ਹੀ ਪਰੀ ਸੀ, ਕਹਿੰਦੀ ਆਂਡਾ ਸੜ ਗਿਆ ਮੇਰੇ ਕੋਲ, ਦੇਖੀ ਕੀ ਬਣਿਆ। ਉੱਥੇ ਕੋਈ ਪਰੀ ਪੁਰੀ ਨਹੀਂ ਸੀ ਆਈ, ਇਹਦੀ ਸਲਵਾਰ ਨੂੰ ਅੱਗ ਪੈ ਗਈ ਸੀ। ਉਹਦਾ ਧੂਆ ਸੀ। ਮੈਂ ਉਹ ਅੱਖਾਂ ਦਾ ਡੇਲੇ ਆ ਭਵੇਂ ਬੰਦ ਵਾ, ਆ ਭਵੇਂ ਬੰਦ ਆ ਅੰਦਰ ਐ ਅੱਖਾਂ ਘੁੰਮਣ ਡਈਆਂ ਸੀ ਐ ਹਲਕੀ ਜਿਹੀ ਨਾ ਮੈਨੂੰ ਸਮੋਕ ਜੀ ਫੀਲ ਹੋਵੇ ਹਾਂਜੀ ਸ਼ੀਸ਼ਾ ਪੀਂਦੀ ਸੀ ਉਹ। ਓਏ ਅੱਧੀ ਰਾਤ ਉੱਥੇ ਪਰੀਆਂ ਨਹੀਂ ਭੇੜੀਏ ਫਿਰਦੇ ਆ ਜਿੱਥੇ ਤੂੰ ਸੀ। ਅੱਧੀ ਰਾਤ ਨੂੰ ਤੇ ਜਾਣ ਹੀ ਨਹੀਂ ਦਿੰਦੇ, 5 ਵਜੇ ਤੋਂ ਬਾਅਦ ਇਲਾਕਾ ਬੰਦ ਹੋ ਜਾਂਦਾ ਵਾ। ਉੱਥੇ ਵਾਦਾ ਇਹ ਹੋਣੇ ਮਿੱਠੂ। ਆਹ ਵਜ੍ਹਾ ਹੁੰਦੀਆਂ ਸੀ। ਅੱਛਾ ਫਿਰ ਪਰੀ ਨੂੰ ਇੰਜ ਕਰਕੇ ਪਰਦਾ ਚਾਕ ਹੋਇਆ, ਇੰਜ ਕਰਕੇ ਧੂਆਂ ਆਇਆ ਵਾ। ਧੂਆਂ ਨਾਲ ਹਲਕਾ ਮੈਨੂੰ ਨੱਸ ਤੇ ਮੈਂ ਕਿਹਾ ਮੈਂ ਯਾਰ ਮੈਨੂੰ ਮੇਰਾ ਦੋਸਤ ਮੁੰਡਾ ਸੀ ਉੱਥੇ ਪਰੇ ਪਿਆ ਸੀ ਲੰਮਾ, ਹਾਂ ਉਹਦੀ ਅੱਖ ਖੁੱਲੀ, ਕਹਿੰਦਾ ਯਾਰ ਮਿੱਠੇ ਮੈਂ ਨਹੀਂ ਸ਼ਾਹਦ ਮੈਂ ਸਾਰਾ ਵਾਕਿਆ ਦੇਖਿਆ ਤੂੰ ਪਹਿਲੇ ਐਦਾਂ ਕੀਤਾ ਇਹ ਬਾਹਰ ਗਿਆ ਤੇ ਰੂੜੀ ਨੂੰ ਅੱਗ ਲਾਈ ਸੀ ਉਹਨਾਂ ਨੇ। ਉਹ ਤੂੰ ਅੱਜ ਨਹੀਂ ਤਾੜਾ। ਅੱਛਾ ਨਾਨਕ ਗਨ ਗਏ ਬਰਖੁਰਦਾਰ ਕਦੀ ਹਾਂ ਗਿਆ ਵਾਂ। ਗਏ ਹੋ ਭਾਜੀ? ਗਿਆ ਦੋ ਤੇਰੇ ਨਾਲ ਗਿਆ ਵਾਂ। ਜੇ ਤੂੰ ਸਕੇ ਪੇਰੈਂਟਸ ਦਾ ਵਾ ਨਾ ਤੇ ਮੈਨੂੰ ਉੱਥੇ ਰੂੜੀ ਲੱਭ ਕੇ ਦਿਖਾਉਣੀ ਜੇ ਮੈਂ ਤੈਨੂੰ ਦਿਖਾਤੀ ਮਿੱਠੇ ਲਾ ਸ਼ਰਤ ਮੇਰੇ ਨਾਲ। ਉਹ ਨਹੀਂ ਹੈਗੀ, ਨਹੀਂ ਉਹ ਯਾਰ, ਪਹਾੜੀ ਅੱਛਾ। ਪਹਾੜਾ ਨਹੀਂ ਦੇ। ਓਕੇ ਪਰੀ ਆਈਏ ਪਰੀ ਤੂੰ ਆਈ ਸੀ। ਨਾ ਕਹਿ ਕੀਤਾ ਹਾਂ ਮੈਂ ਨਾ ਮੈਨੂੰ ਪਰੀ ਨੇ ਏਦਾਂ ਠਾਇਆ। ਉਹਨੇ ਕਿਹਾ ਚਵੜਾ ਮੇਰੀ ਜੁੱਤੀ ਪਾ ਕੇ ਕਹਿੰਦਾ ਦੱਸਿਆ ਹੀ ਨਹੀਂ। ਉਹਨੇ ਭੰਨਿਆ ਇਹਨੂੰ ਅੱਛਾ ਪਰੀ ਨੇ ਕੀ ਕਿਹਾ? ਯਾਰ ਨੱਕ 'ਚ ਧੂਆਂ ਵੜ ਗਿਆ ਨਾ, ਮੈਂ ਡੇਲੇ ਦੁਖੀ ਮੈਂ ਐ ਕੀਤਾ ਤੇ ਮੈਂ ਐ ਲੰਮੇ ਪਿਆ, ਮੈਨੂੰ ਪਰੀ ਨੇ ਇੰਜ ਠਾਇਆ। ਉਹਨੇ ਚਪੇੜ ਮਾਰ ਕੇ ਠਾਇਆ, ਕਹਿੰਦੇ ਸਾਰੇ ਬੰਦੇ ਗੱਡੀ 'ਚ ਬੈਠੇ ਤੂੰ ਇੱਥੇ ਰਹਿਣਾ ਵਾ, ਚੱਲ ਜਾਣਾ ਨਹੀਂ ਕਰ। ਤੇ ਉਹ ਮੁੰਡਾ ਦੱਸਦਾ ਕਹਿੰਦਾ ਮੈਨੂੰ ਮੇਰੇ ਕੰਨਾਂ 'ਚ ਆਵਾਜ਼ ਪਈ, ਆ ਜਾ ਆ ਜਾ। ਮੈਂ ਉਹ ਮਿੱਠੇ ਨੇ ਆਪਣਾ ਝੋਲਾ ਚੁੱਕਿਆ ਤੇ ਚਲਾ ਗਿਆ। ਬਿੱਠੇ ਨੇ ਚੋਲਾ ਚੱਕਿਆ ਤੇ ਐਂ ਕਰ ਗਈ। ਫੇਰ ਤੈਨੂੰ ਆਵਾਜ਼ ਆਂਦੀ ਸੀ ਆ ਜਾ। ਹਾਂ ਜਾ। ਮੈਂ ਨਾ ਗਨੂਦਗੀ ਦੇ ਵਿੱਚ ਨੀਂਦ ਦੇ ਵਿੱਚ ਨਹੀਂ ਆਵਾਜ਼ ਆ ਰਹੀ ਸੀ, ਨਾ ਜਾ ਨਾ ਜਾ, ਡੱਬਾ ਭਰ ਕੇ ਪਾ ਰਹੀ ਸੀ ਇਹਦੇ ਤੇ। ਓਏ ਬਾਪੂ ਅੱਛਾ ਤੂੰ ਉੱਠ ਕੇ ਚਲਾ ਗਿਆ ਫਿਰ? ਤੇ ਭਾਨ ਹੋਣੀ ਖੈਰ ਐ ਹੀ ਆਵਾਜ਼ ਸੀ, ਐ ਹੀ ਆਵਾਜ਼ ਸੀ। ਆਈ ਸੀ ਹੋਸ਼ੇ ਗੁਨਗੁਨਾ ਰਹੇ ਸੀਗੇ, ਸ਼ਗੂਫੇ ਚਾਹ ਰਹੇ ਸੀਗੇ, ਹਾਏ। ਖੁਸ਼ਬੂਆਂ ਇਸ ਤਰ੍ਹਾਂ ਆ ਰਹੀਆਂ ਸੀਗੀਆਂ। ਸੱਚੀ ਯਾਰ ਇਹ ਕੋਈ 14-15 ਸਾਲ ਪੁਰਾਣਾ ਵਾਕਿਆ। ਆਵਾਜ਼ ਪਹਿਲੀ ਫਰਸਟ ਐਕਸਪੀਰੀਅੰਸ ਹੈ, ਲਾਸਟ ਇੰਪ੍ਰੈਸ਼ਨ। ਪਹਿਲੀ ਵਾਰੀ ਜ਼ਿੰਦਗੀ 'ਚ ਗਿਆ ਇੰਤਜ਼ਾਰ ਕਰਤੇ ਆਵਾਜ਼ ਆ ਜਾ ਆ। ਮੈਂ ਖੈਮੇ 'ਚੋਂ ਬਾਹਰ ਆਇਆ, ਮੈਂ ਅੱਖ ਮੇਰੀ ਖੁੱਲੀ ਤੇ ਯਾਰ ਹਲਕਾ ਨਾ ਚਿੱਟਾ ਲਾਈਟ ਜੀ। ਮੈਂ ਥੋੜਾ ਜਿਹਾ ਨਾ ਆਪਣੇ ਨੱਕ ਦੀ ਸੀ ਤੇ ਵੇਖਿਆ ਕੋਈ ਨਾ ਪਰ ਵੀ ਨਜ਼ਰ ਆਇਆ, ਪਰ ਕੋਈ ਨਾ ਰਕਸ ਓਏ ਕੋਈ ਲੜਕੀ ਰਕਸ ਕਰ ਰਹੀ ਹੈ, ਬਰੀ ਰਕਸ ਕਰ ਰਹੀ ਸੀ। ਹੁਣ ਮੈਂ ਪਰੇਸ਼ਾਨ ਕਿੱਦਾਂ ਦੀ ਸੀ? ਹੈ ਜੀ ਕਿੱਦਾਂ ਦੀ ਸੀ? ਉਹਦੇ ਇੱਥੇ ਭਾਜੀ ਮੋਟਾ ਤੇਲ ਸੀ ਜਿਹੜਾ ਮਾਈਆਂ ਦਾ ਨਹੀਂ ਹੁੰਦਾ, ਉਹ ਸੀਗਾ ਵੀ ਪਰੀ ਸੀ ਨਾ। ਅੱਛਾ ਉਹ ਰਕਸ ਕਰ ਰਹੀ ਹੈ ਤੇ ਮਿੱਠਾ ਉੱਥੇ ਬੇਲਾ ਕਰਉਣ ਲੱਗ ਪਿਆ ਨਾ। ਵੇਲਾ ਨਹੀਂ ਕਰਾਈ। ਯਾਰ ਯਾਰ ਰਕਸ ਜਾਣ ਕਰਨ ਦੇ ਯਾਰ ਦੀ, ਮਿੱਠੇ। ਉਹ ਰਕਸ ਕਰਨ ਦੀ ਤੇ ਅੱਖ ਖੁੱਲੀ ਤੇ ਕਹਿੰਦਾ ਉਹ ਲੱਗਦਾ ਮੇਰੀ ਇਹਨਾਂ ਦੀ ਮਹਿੰਦੀ ਜਾ ਖੁੱਲ ਗਈ। ਮੈਂ ਜਿੱਦਾਂ ਉਹਦੇ ਨਾਲ ਬਣ ਰਿਹਾ ਨਾ, ਉਹ ਰਕਸ ਕਰਨ ਢਈ। ਇਹਨੇ ਵੇਖਿਆ ਕਹਿੰਦਾ ਮੈਨੂੰ ਭੁਲਾਇਆ ਕਰਦੀ, ਸਾਡੇ ਚੁੱਕਣੇ ਇਧਰ ਕੋਈ ਨਹੀਂ ਤੇ ਆ ਕੇ ਪੈਸੇ ਚੁੱਕੇ। ਚੱਲ ਉਹ ਨਾ ਯਾਰ ਵਿੱਚ ਬਕਵਾਸ ਨਾ ਕਰੋ ਯਾਰ। ਅੱਛਾ ਪਰੀ ਰਕਸ ਕਰ ਰਹੀ ਤੇ ਨਾਲ ਇਹਨੂੰ ਕਹਿ ਰਹੀ ਸਾਜਦ ਰਕਸ਼ਾ ਸਟਾਰਟ ਕਰ, ਆਖਰੀ ਗਾਣਾ ਹੀ। ਤੁਹਾਡੀ ਇਸ ਗੱਲ ਨੇ ਨਾ ਮੇਰੇ ਤੇ ਫਜ਼ਾਈ ਹਮਲਾ ਕੀਤਾ। ਅੱਛਾ ਉਹ ਰਕਸ ਕਰਨ ਦੀ ਤੇ ਪਿੱਛੇ ਕੋਰਸੀਆ ਬਣਿਆ ਉਹਦਾ ਐ ਇਹ ਵੀ ਕਰਨ ਦੇ ਨਾ। ਆਹ ਹੋ ਰਹੀ ਆਹੋ। ਆਹ ਨਹੀਂ ਆਹ ਯਾਰ ਇਹ ਰਕਸ ਕਰਨ ਦੀ ਤੇ ਪਰੀ ਤੇ ਖਿਜਣ ਦੀ, ਨਾਲੇ ਸੋਟੀ ਨਾਲ ਇਸ਼ਾਰਾ ਕਰਨ ਦੀ, ਕੈਸ਼ ਦੇ ਇਹਨਾਂ ਨੂੰ। ਬੈਗ ਵਾਲਾ ਸੀ। ਅੱਛਾ ਯਾਰ ਉਹਦਾ ਰਕਸ ਮੈਂ ਉਹ ਰਕਸ ਦੇਖਿਆ ਹੀ ਨਹੀਂ ਹੈਗਾ। ਐ ਸੀਗਾ ਸਾਰਾ ਕੁਝ। ਮਿੱਠੇ ਤੂੰ ਵੀ ਪਰੀ ਲੱਗਾ ਇੱਕਦਮ। ਉਹ ਐ ਕਰਨ ਦੀ ਬਾਅਦ ਪਤਾ ਲੱਗਾ ਉਹ ਤੋਲੀਆ ਸੁਕਾਉਂਦੇ ਹੀ ਸੀ ਉੱਥੇ। ਕੱਪੜੇ ਮਸ਼ੀਨ ਲਈ ਦਾ ਕੰਮ ਕਰਦੀ। ਮਸ਼ੀਨ ਲਈ ਜੇ ਕਿਤੇ ਕਾਮੇਡੀ ਦਾ ਮੁਕਾਬਲਾ ਹੋਇਆ ਇਹਨਾਂ ਨੂੰ ਜਾਇਓ ਯਾਰ। ਮੈਂ ਅੱਛਾ ਅੱਛਾ ਫੇਰ ਮਿੱਠੇ ਤੂੰ ਰਕਸ ਵੇਖਿਆ ਸਾਰਾ? ਫਿਰ ਦੇਖਣਾ ਪੈਣਾ ਸੀ ਭਾਜੀ।
ਮੈਂ ਉਦੋਂ ਜਿੱਦਾਂ ਦਾ ਵੜ ਰਿਹਾ ਮੈਨੂੰ ਸ਼ਗੂਫੇ ਆਉਣ ਡਏ ਆ, ਚਲ ਆਵਾਜ਼ ਆਉਣ ਡਈ ਆ, ਖੁਸ਼ਬੂ ਆਉਣ ਡਈ ਆ, ਮਹਿਮਤ ਲੱਗੇ ਆ ਮੇਰੇ ਮੂੰਹ ਤੇ, ਫੇਸ ਹੈ ਮਜ਼ੇਦਾਰ ਸਰ ਚੌਕੇ ਤੇ ਇੰਜ ਕਰਕੇ ਉਹਨੇ ਇੰਜ ਇਹ ਕੀਤਾ ਮੇਰੇ ਨੂੰ। ਤੇਰੇ ਵੱਲ ਦੇਖਿਆ ਤੇਰੀਆਂ ਅੱਖਾਂ ਇਹ ਚ ਕਾਲੂ ਤੂੰ ਐ ਸਮਝ ਤੂੰ ਮਿੱਠਾ ਤੂੰ ਪੂਰਾ ਫੇਸ ਤੇ ਫੇਸ ਲਿਆਉਣਾ। ਤੇ ਪਰੀ ਨੇ ਕਿਹਾ ਦੂਰ ਫਿੱਟੇ ਮੂੰਹ। ਕਿਦਾਂ ਮੂੰਹ ਉਹਨੇ ਗੱਲ ਲਾਂਤੀ ਹੈ, ਕਿੱਧਰ ਮੂੰਹ ਚੱਕਿਆ। ਮੂੰਹ ਕਿੱਦਾਂ ਤੇ ਉਹ ਗਾਣਾ ਚੱਲ ਆ ਜਾ, ਇਹ ਗੱਲ ਕਹਿ ਰਹੀ ਆ ਜਾ ਆ ਗਿਆ ਆ ਗਿਆ, ਐ ਜੋ ਕਹਿ ਰਹੀ ਕਹਿੰਦੀ इस शमशान रास्ते में ਓਏ घुटन भरी राहों में आज से मैं 300 साल पहले से तुम्हारा इंतजार कर रही हूँ। साजिद तुम्हारा नाम है ना? ਪਰੀ ਨੇ ਨਾ ਐ ਕਰਕੇ ਇਹਨੂੰ ਐ ਕਰਕੇ ਦੇਖਿਆ ਤੇ ਪਰੀ ਕਹਿੰਦੀ ਮੋਲਾ ਮਾਫ ਕਰੀ ਤੂੰ ਮੋਲਾ। ਉਹ ਪਰੀ ਇੰਜ ਕਰਕੇ ਨੱਚਣ ਡਈ ਬਿੱਟਾ ਇਧਰ ਇੰਜ ਕਰਕੇ ਅਭੀ ਸ਼ੁਰੂ ਹੋ ਗਿਆ, ਉਹਦਾ ਸਾਰਾ ਮਜਮਾ ਮਿੱਠੀਆਂ ਲਾ ਲਿਆ। कहती मेरा बंदा भागता। ਯਾਰ ਪਰੀ ਨੇ ਬੜਾ ਅੱਛਾ ਰਿਸਕ ਕੀਤਾ ਹੈ ਤੇ ਉਹਦੇ ਅੱਗੇ ਮੁਕਾਬਲੇ ਜਾ ਕਰ ਲਿਆ। ਨਹੀਂ ਮੈਂ ਇੰਜ ਕਰਕੇ ਕੀਤਾ ਤੇ ਪਰੀ ਕਹਿੰਦੀ ਪਿੱਛੇ ਵਾਸ ਤੋਂ ਬਾਅਦ ਤੁਸੀਂ ਮਾਰਾ ਨਹੀਂ ਕਰਨਾ ਵਾ। ਐ ਮੈਂ ਕੀਤਾ ਇੰਜ ਕਰਕੇ ਇਹ ਯਾਰ ਉਹਦੇ ਹੱਥ ਇਨਸਾਨੀ ਹੱਥ ਨਹੀਂ ਸੀ ਹੈਗੇ ਯਾਰ, ਜਿਵੇਂ ਗੁਲਾਬ ਦੀਆਂ ਪੱਖੜੀਆਂ ਨਹੀਂ ਹੁੰਦੀਆਂ ਓਏ ਇੰਜ ਕਰਕੇ ਨਾ ਇੱਥੇ ਮੈਨੂੰ ਕਿਹਾ ਵਾ ਵੇ ਕਾਗਜ਼ ਚਾਹ ਲਾ ਮੈਂ ਕਾਗਜ਼ ਚਾਲ ਅੱਜ ਸਾਹਿਬ ਗੱਤਾ ਚਾਹ ਲਵਾਂ। ਨਹੀਂ ਸੱਚੀ ਜਾਣਾ ਮੇਰੇ ਦੋਸਤ ਅੱਜ ਵੀ ਆਹੋ ਉਹ ਵਾਕਿਆ ਯਾਦ ਕਰਕੇ ਰੋ ਪੈਂਦੇ ਆ। ਨਹੀਂ ਕਿਦਾਂ ਹੱਥ ਰੱਖਿਆ ਉਹਨੇ ਐ ਕੀਤਾ ਵਾ ਇੰਜ ਕੀਤਾ ਵਾ ਹਾਏ, ਤੇ ਉਹਨੇ ਆਪਣੇ ਸਾਰੇ ਬੱਚੇ ਸਦਰੇ ਨੇ ਮਾਮੂ ਆ ਗਿਆ ਜੀ, ਮਾਮੂ ਆ ਗਏ ਨੇ, ਕਿੱਥੇ ਰਹਿ ਗਏ ਤੇ ਭਾਈ ਜਾਨ ਮੈਨੂੰ ਨਾ ਜਾ ਲਿਆ ਉਹਨੂੰ ਲਾਡੀ ਚੜੀ ਲਾਡੀ ਆਹੋ ਉਹਨੇ ਇੰਜ ਕੀਤਾ। ਯਾਰ ਉਹਨੇ ਇੰਜ ਹੱਥ ਫੇਰਿਆ, ਹਾਏ ਇੰਜ ਹੱਥ ਫੇਰ ਕੇ ਤੇ ਮੈਨੂੰ ਕਹਿੰਦੀ ਸਾਇਦ ਉਹ ਤਾਂ ਕਿੱਥੇ ਰਹਿ ਗਿਆ ਸੀ, ਜੰਨਤ ਨੂੰ ਭੁੱਲ ਗਿਆ ਆਪਣੀ ਨੂੰ। ਮੈਂ ਕਿੱਥੇ ਗਿਆ? ਮੈਂ ਕਿਹਾ ਵਾਲਦਾ ਪਰੀ ਮੈਂ ਤੇਰਾ ਦੋਸਤ ਨਾਲ ਫਿਰਨਾ ਹੈ। ਨਹੀਂ ਯਾਰ ਸੱਚੀ ਵਾਕਿਆ ਸੁਣੀ ਓਏ ਯਾਰ ਸੁਣ ਲੈਣਾ ਯਾਰ, ਚਵਲਾ ਨਾ ਮਾਰੋ। ਇਹ ਦਾਨਿਸ਼ ਐ ਵੇ ਹਾਏ ਇੰਜ ਸਾਇਦ ਜਾ ਉੱਥੋਂ ਦਹੀਂ ਤੇ ਅੱਧਾ ਕਿਲੋ ਫੜ ਲਿਆ ਮੇਰਾ ਪੁੱਤ। ਯਾਰ ਪਰੀ ਨੇ ਸੈਰੀ ਕਰਨੀ ਸੀ ਉੱਥੇ ਪਹਾੜ ਤੇ ਦਹੀਂ ਕਿੱਥੋਂ ਲੈਣ ਜਾਵਾਂ ਯਾਰ। ਯਾਰ ਚੱਲਿਆ ਕੀ ਆ ਕਰ ਅੱਛਾ ਯਾਰ ਉਹ ਨਾ ਯਾਰ ਵਿੱਚ ਸੁਣ ਲਓ ਬਕਵਾਸ ਯਾਰ ਨਾ। ਦਾਨਿਸ਼ ਕੀ ਆ। ਆਹੋ, ਅੱਛਾ ਫੇਰ ਇੰਜ ਉਹਨੇ ਹੱਥ ਕਸਮ ਯਾਰ ਉਹਦਾ ਹੱਥ ਹੈ ਹੀ ਨਹੀਂ ਸੀ ਇਨਸਾਨੀ ਹੱਥ। ਇਨਸਾਨੀ ਹੱਥ ਨੇ ਐ ਫੇਰ ਕੇ ਤੇ ਥੋੜੀ ਤੇ ਆ ਕੇ ਮੈਨੂੰ ਕਹਿੰਦੀ ਸਾਇਦ ਆਥੂ ਉਹਨੇ ਤੋਂ ਗੁੱਟਿਆ ਮੂੰਹ। ਤੂੰ ਕਿੱਧਰ ਮੂੰਹ ਚੱਲ, ਚੱਕ ਚੱਲ। ਗਿਆ? ਯਾਰ ਐਸਾ ਭਾਈ ਮਿੱਠੇ ਕਰਕੇ ਉਹ ਯਾਰ ਗੱਲ ਪੂਰੀ ਹੈ। ਅੱਛਾ ਕੋਈ ਨਹੀਂ ਇੰਜ ਹੱਥ ਫੇਰਿਆ ਉਹਨੇ, ਹਾਂ ਇੰਜ ਹੱਥ ਫੇਰ ਕੇ ਤੇ ਥੋੜੀ ਤੇ ਆ ਕੇ ਕਹਿੰਦੀ ਸਾਜਦ। ਮੇਰਾ ਮੁੰਡਾ ਨਹੀਂ ਲੱਭਣ ਡਿਆ। ਮੈਂ ਭਾਈ ਸਪੀਕਰ ਵਾਲਾ ਸੀਗਾ। ਇੰਜ ਹੱਥ ਫੇਰ ਕੇ ਕਹਿੰਦੀ ਸਾਜਦ। ਡਬਲ ਓਪਨ ਹੋ ਗਿਆ ਜੀ ਓਏ। ਅੱਛਾ ਇੰਜ ਕਰਕੇ ਹੱਥ ਫੇਰ ਕੇ ਕਹਿੰਦੀ ਸਾਜਦ। ਸ਼ਬਰਾਤ ਲੈ ਆਇਆ ਵੀਰੇ। ਅਸੀਂ ਪਰੀ ਨੂੰ ਸ਼ਬਰਾਰੀ ਦਾ ਜਿਹਨੇ ਆਪਣੀ ਮਰਜ਼ੀ ਕੀਤੀ ਸੀ ਅਸੀਂ ਕੱਢੀ ਹੋਈ ਆ। ਯਾਰ ਕੀ ਕਿਹਾ ਮੈਂ ਮੈਨੂੰ ਤੇ ਦੱਸੋ ਯਾਰ। ਮੈਂ ਹੱਥ ਫੇਰੇ ਮੈਂ ਕਿਹਾ ਕਹਿੰਦੀ ਸਾਜਦ। ਉਧਰ ਮੂੰਹ ਕਰ ਦੇਖ, ਸਮੋਸੀਆਂ ਸਾਰੀਆਂ ਸੜ ਗਈਆਂ। ਇੱਧਰ ਉਹਨੂੰ ਕਰ ਲਈ। ਉਹਨੇ ਇੰਜ ਹੱਥ ਫੇਰ ਕੇ ਮੈਨੂੰ ਕਹਿੰਦੀ ਸਾਜਦ। ਗੱਡੀ ਤੋਂ ਚੁੱਪ ਤੇ ਹੋਰ ਪਾ ਦੇ। ਚੁੱਪ ਰਿਓ ਜ਼ਰਾ ਕਾਇੰਡਲੀ। ਇੰਜ ਹੱਥ ਫੇਰ ਕੇ ਮੈਨੂੰ ਕਹਿੰਦੀ ਸਾਜਦ। ਗੱਡੀ ਤੋਂ ਲੈ ਲਈ, ਮੇਰਾ ਹਿੱਸਾ ਤੇ ਦੇ। ਅੱਛਾ ਕੀ ਕਹਿੰਦੀ? ਮੈਨੂੰ ਕਹਿੰਦੀ ਇੰਜ ਹੱਥ ਫੇਰ ਕੇ ਕਹਿੰਦੀ ਸਾਜਦ। ਮੈਂ ਆਲੂ ਭਰਤੇ ਨੇ ਤਲ ਲਾ। ਯਾਰ ਤੁਸੀਂ ਇਸ ਤੋਂ ਡਿਫਰੈਂਟ ਵੀ ਕਰ ਸਕਦੇ ਹੋ, ਇਸ ਤੋਂ ਅੱਛਾ ਵੀ ਕਰ ਸਕਦੇ ਹੋ। ਇੱਕ ਵਾਰੀ ਤੇਰਾ ਫੇਰ ਨਾ। ਕਹਿੰਦੀ ਓਏ ਸੌਰੀ ਪਰਾ ਪਿੱਛੇ ਨੂੰ ਜਾਣ ਰਿਹਾ। ਕਹਿੰਦੀ ਸਾਜਦ। ਉਧਰ ਮੂੰਹ ਕਰ, ਬੱਚੇ ਹੱਥ ਮਾਰਨ ਨਹੀਂ ਚਿਪਸ ਨੂੰ। ਚਿਪਸ ਖਾਈ ਗਏ ਆਦਮੀ। ਪਰੀ ਤੈਨੂੰ ਪਤਾ ਨਾ ਕਿਹੜੀ ਗੱਲ ਕੀਤੀ? ਸਮੋਸੀ ਵਾਲੀ ਕੀਤੀ, ਸਮੋਸੀ ਵਾਲੀ। ਸਮੋਸੀ ਨਾਲ ਇੱਕ ਮਿੰਟ, ਦੁਬਾਰਾ ਓਏ ਅੱਛਾ ਯਾਰ ਚੁੱਪ ਕਰ ਜਾ। ਕਿਹੜਾ ਰੋਲ ਕਰਨ ਡਿਆ ਵਾ? ਮੈਂ ਪਰੀ ਤਾਂ ਭਾਜੀ ਪਰੀ ਵੀ ਮਜ਼ਾ ਲੈ ਰਹੀ ਹੈ। ਨਹੀਂ ਇੱਕ ਮਿੰਟ, ਪਰੀ ਨੂੰ ਪਤਾ ਨਾ ਕਿਹੜੀ ਗੱਲ ਕੀਤੀ? ਹਾਂ। ਉਹ ਕਾਫ ਤੇਰੇ ਥੀਏਟਰ ਹੋਣ ਡਿਆ। ਅੱਛਾ ਕਿਹੜੀ ਪਰੀ? ਅੱਛਾ ਇੱਕ ਵਾਰੀ ਹੱਥ ਰੱਖ।
ਓਏ ਪਰੀ ਨੂੰ ਥੱਪੜ ਨਾ ਪੋਈ ਯਾਰ। ਥਾਣੇ ਆਈ ਹੈ। ਪਰੀ ਨੇ ਪਹਿਲਾਂ ਥੋੜੀ ਦੇਰ ਇਹਦੇ ਹੱਥ ਫੇਰਿਆ ਤੇ ਬਾਅਦ ਚ ਐ ਕਰਦੇ ਮੇਰੇ ਸੱਚੀ ਯਾਰ ਪਰੀ ਦੇ ਲਿਹਾਜ਼ ਆ ਅੱਛਾ ਕਿੱਦਾਂ, ਇੱਕ ਮਿੰਟ ਕਰਨਾ ਤੇਰਾ ਕਰਨਾ। ਪਰੀ ਅਜੇ ਹੱਥ ਫੇਰ ਕੇ ਆਹੋ ਮੇਰੀ ਕੀ ਗੱਲ ਕਹਿੰਦੀ? ਆ ਬੋਟੀ ਲਾ ਦਵਾਂ ਕਿ ਪਾ ਦਵਾਂ ਓ ਯਾਰ ਨਾ ਯਾਰ ਆ ਲਾ ਦੇ ਯਾਰ ਚੱਲ ਅੱਛਾ ਐ ਫੜੀ ਹੁੰਦੀ ਆ ਨਾ ਯਾਰ ਉੱਠੇ ਚੱਲ ਮਸਾਜ ਕਰਾਂ ਦੇ ਸੱਚੀ ਕਹਿੰਦੀ ਸਾਜਦ ਕੰਦਾ ਡੋਲੇ ਨੂੰ ਦੇ ਜਾਈ ਵੀਰ ਵੇ ਵੈਸੇ ਹੀ ਗਿਆ ਇਹਨੇ ਯਾਰ ਤੈਨੂੰ ਇਹਨੇ ਮਾਰ ਕੇ ਹੁਣ ਕੋਈ ਨਹੀਂ ਬੋਲੇਗਾ, ਹੁਣ ਕੋਈ ਨਹੀਂ ਬੋਲੇਗਾ ਮੈਂ ਇਹਦੇ ਯਾਰ ਹੁਣ ਕੋਈ ਨਾ ਬੋਲੇ ਦਾਨਿਸ਼ ਤੂੰ ਵੀ ਨਹੀਂ ਬੋਲਣਾ ਯਾਰ। ਮੈਂ ਨਹੀਂ ਹੱਥ ਫੇਰਿਆ ਯਾਰ, ਉਹ ਹੱਥ ਫੜਨ ਕਹਿੰਦੀ ਸਾਜਦ ਉਹਨੇ ਕਿਹਾ ਸਾਜਦ ਕਮੇਟੀ ਵਾਲੇ ਆਉਂਦੇ ਰੇੜੀ ਤੁਹਾਡੇ ਪਿੱਛੇ ਕੰਮ ਆ। ਕਮੇਟੀਆਂ ਨੇ ਹੈਗੇ ਹੀ ਮੂੰਹ ਤੇਰਾ ਕਿਤੇ ਭਰ ਕੇ ਨਹੀਂ ਪਕਾਉਣਾ, ਪਰੀ ਬਣ ਪਰੀ ਬਣ ਚੜੇ ਨਾ ਬਣ ਜਵਲਾ ਪਰੀ ਬਣ। ਚੱਲ ਹਾਂ ਐਨਜੋ ਨੇ ਹੱਥ ਫੇਰਿਆ, ਫੇਰ ਕੇ ਮੈਨੂੰ ਇੱਥੇ ਲਿਆ ਕਹਿੰਦੀ ਸਾਜਦ ਇਹ ਨਾਲੇ ਤਾਂ ਰੇੜੀ ਪਰੇ ਕਰਕੇ ਕਿਉਂ ਨਹੀਂ ਲਾਉਂਦਾ, ਕਿੰਨੀ ਬਵਾਂ ਡੇ ਪਰੀ ਤੈਨੂੰ ਲੱਗਣਾ ਕੰਮ ਫਿਕਾ ਜਾਂਦੇ ਚਲੋ ਕੋਈ ਇਹ ਜੇ ਹੱਥ ਫੇਰ ਕੇ ਮੈਨੂੰ ਕਹਿੰਦੀ ਸਾਜਦ ਮੈਂ 300 ਸਾਲ ਤੋਂ ਇੱਥੇ ਜੀਫੁਲ ਮੁਲਾਕੁਲ ਸੈਫੁਲ ਮਲੂਕ ਤੇ ਆਈ ਹੋਈ ਹਾਂ। ਕਿਹੜੀ ਦੇ ਜੀਲ ਮਲੂਕ ਸੈਫੁਲ ਜੀਲ ਮਲੂਕ ਸੈਫਲ ਮਲੂਕ ਤੇ ਸੈਫੁਲ ਮਲੂਕ ਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਸਾਜਦ ਇੱਥੇ ਆਏਗਾ। ਹਾਂ ਮੈਂ ਤੇਰੀ ਉਡੀਕ ਦੇ ਵਿੱਚ ਮੈਂ ਘਰ ਨਹੀਂ ਗਈ, ਮੇਰੇ ਘਰ ਦੇ ਮੈਨੂੰ ਡੋਲ ਰੈਲੀ ਫੋਨ ਕਰਨ ਡਿਆ ਪਰੀ ਆ ਜਾ ਵਾਪਸ, ਉਹਨੇ ਨਹੀਂ ਆਣਾ, ਉਹਨੇ ਨਹੀਂ ਆਉਣਾ। ਐ ਮੈਂ ਰਕਸ ਤੁਹਾਡੀ ਆਮਦ ਤੇ ਕੀਤਾ ਵਾ ਫੇਰ ਤੇ ਮੈਨੂੰ ਨਾ ਪਰੀ ਕਹਿੰਦੀ ਮੈਂ 300 ਸਾਲ ਦਾ ਤੇਰਾ ਇੰਤਜ਼ਾਰ ਕਰਨ ਡਈ ਆ ਤੇ ਤੇਰੀ ਮਿਹਰਬਾਨੀ ਹੈ ਜਿੱਦਾਂ ਕਿੱਦਾਂ ਵੀ ਆ। ਯਾਰ ਤੂੰ ਅਸੀਂ ਟੋਡੀ ਕਿੱਦਾਂ ਯਾਰ ਕੀ ਇਹਨੂੰ ਇਹ ਐਕਟ ਕਰਨ ਦੇ ਆ ਕਿਹੜੀ ਗੱਲ ਆ। ਉਹ ਯਾਰ ਸੁਣ ਦੇ ਲੈ ਯਾਰ ਦਾਨਿਸ਼ ਪਰੀ ਇਹਦਾ ਪਟਰੀ ਤਰੀਕਾ ਬਣਨ ਤਾਂ ਦੀ ਦੇਖੋ ਆ ਦੇਖੋ ਪਰੀ ਆਈ ਹੈ ਨਾ ਉਹਦੇ ਖਿਆਲਾਂ 'ਚ ਨਹੀਂ ਉਧਰ ਪਰੀ ਦਾ ਪਾਇਦਾਰ ਬਣਾਤਾ ਉਹਨੇ। ਓਏ ਉਧਰ ਪਹੁੰਚਿਆ ਹੋਇਆ ਵਾ ਨਾ ਮਿੱਠਾ ਆਪਣਾ ਅੱਛਾ ਐਕਟ ਯਾਰ ਵਿੱਚ ਆ। ਪਰੀ ਤੇ ਇਹ ਦੋਵੇਂ ਖਲੋਤੇ ਗੱਲਾਂ ਕਰਨ ਡੇ, ਇੱਕ ਬੰਦਾ ਲੋਇਆ ਗੜਕਾ ਕਹਿੰਦਾ ਚਲਾ ਵੀ ਚਲਾ ਮੁਲਾਕਾਤ ਦਾ ਟਾਈਮ ਖਤਮ ਹੋ ਗਿਆ। ਆ ਦੇਖੀ ਤੂੰ ਆ ਪਰੀ ਆ ਹਾਂ ਤੇ ਲਾਲ ਤਾਂ ਮੇਰੇ ਤੇ ਜਿਹਨੇ ਇਹਨੂੰ ਪਰੀ ਚੂਜ਼ ਕੀਤਾ। ਓਏ ਅੱਛਾ ਯਾਰ, ਅੱਛਾ। ਹਾਲਾਂਕਿ ਪਰੀ ਤੁਸੀਂ ਭਾਂਦੇ ਸੀ ਭਾਜੀ। ਨਹੀਂ ਤੂੰ ਇਹ ਮਿੱਠਾ ਵਾ ਤੂੰ ਪਰੀ ਆ ਇਹ ਗੁੱਸੇ ਨਾਲ ਭਰੀ ਆ। ਕਹਿੰਦੀ ਤੇਰੀ ਮਿਹਰਬਾਨੀ ਸਾਜਦ। ਇੱਥੇ ਰੇਟ ਹੋਣ ਵਾਲਾ ਹੀ ਚਲਾ ਜਾ ਪਰੀ ਸੈਟ ਹੋ ਆ ਪਰੀ ਪਰੀ ਮੂੰਹ ਤਾਰੂ ਕਰ ਪਰੀ ਚੱਲ ਇੱਥੋਂ ਨੇ ਮੈਨੂੰ ਫੜਿਆ, ਹਾਂ ਮੈਨੂੰ ਕਹਿੰਦੀ ਤੇਰੀ ਮਿਹਰਬਾਨੀ ਮੈਨੂੰ ਇਸ ਨਰਕ ਚੋਂ ਲੈ ਜਾ। ਉਹ ਕਹਿੰਦੀ ਮੈਨੂੰ ਇੱਥੇ ਲੈ ਜਾ, ਇੱਥੇ ਤੇ ਇੱਕ ਸਮੋਸਾ ਨਹੀਂ ਵਿਕਣਦੇ ਚੱਲ ਯਾਰ ਉਹ ਕਹਿੰਦੀ ਮੈਨੂੰ ਇੱਥੇ ਲੈ ਜਾ, ਤੇ ਭਾਈ ਮਿੱਠਾ ਲੈ ਆ। ਉਹ ਘਰ ਆਉਂਦੇ ਸਾਰੇ ਕਹਿੰਦੀ ਮਿੱਠੇ ਮੈਨੂੰ ਤੇ ਛੱਡ ਆ। ਮੈਂ ਪੁੱਛਿਆ ਮੈਂ ਕਿਹਾ ਕਹਿੰਦੀ ਮੈਨੂੰ ਇੱਥੋਂ ਲੈ ਜਾ, ਉਹਨੇ ਘਰ ਵੇਖ ਕੇ ਕਹਿੰਦੀ ਇਹ ਵੀ ਕੋਹ ਕਾਫੀ ਹੈ ਯਾਰ ਉਹ ਕਹਿੰਦੀ ਮੈਨੂੰ ਇੱਥੋਂ ਲੈ ਜਾ, ਭਾਈ ਮਿੱਠਾ ਘਰ ਲਿਆ, ਕਹਿੰਦੀ ਹੁਣ ਇੱਥੋਂ ਵੀ ਲੈ ਜਾ। ਮੈਨੂੰ ਕਿਹਾ, ਮੈਂ ਕਿਹਾ ਮੈਂ ਨਹੀਂ ਮੰਨ ਸਕਦਾ ਤੂੰ ਪਰੀ ਆ। ਕਹਿੰਦੀ ਤੈਨੂੰ ਨਿਸ਼ਾਨੀ ਦਵਾਂਗਾ ਦੱਸ, ਨੱਕ ਦੇ ਥੱਲੇ ਲੰਮਕ ਦਾ ਮੌਕਾ ਨਹੀਂ ਹੁੰਦਾ, ਕੰਨ ਦੇ ਥੱਲੇ ਲੰਮਕ ਦਾ ਮੌਕਾ ਲੰਬਾ ਜਾ। ਉਹ ਬਲਣ ਡਿਆ ਸੀ ਉਹਦੇ ਮੌਕਾ ਇੱਧਰ ਹੀ ਮੌਕਾ ਸੀ, ਇੱਧਰ ਹੀ ਮੌਕਾ ਸੀ। ਮੈਨੂੰ ਐ ਲੱਗੜਿਆ ਕਾਲੇ ਅੰਗੂਰ ਪਏ ਆ। ਮੈਂ ਪਹਿਲੇ ਕੋਸ਼ਿਸ਼, ਮੈਂ ਕਿਹਾ ਤੂੰ ਆ ਬਿਲਟੂ ਲਾਈਆਂ ਹੋਈਆਂ? ਕਹਿੰਦੀ ਨਹੀਂ ਇਹ ਜਾਨੂ ਸਾਡੀ ਨਿਸ਼ਾਨੀ, ਅਸੀਂ ਮੈਂ ਮੌਕੀ ਪਰੀ ਆ। ਮੌਕੀ ਪਰੀ ਮੌਕੀ ਪਰੀ ਉਹਦੇ ਕੋਲ ਸਟਿਕ ਨਹੀਂ ਸੀ ਆ ਜਾਦੂ ਵਾਲੀ ਨਹੀਂ ਉਹਦੇ ਕੋਲ ਲੂਮ ਦੀ ਚਪਟੀ ਨਹੀਂ ਸੀ ਹੁੰਦੀ। ਉਹਦੇ ਲੂਮ ਦੀ ਚਪਟੀ ਫੜੀ ਹੋਈ ਸੀ ਕਹਿੰਦੀ। ਸਟੇਕ ਬਫਰ ਪੇਕ ਵਾਲੀ। ਮੈਂ ਕਿਹਾ ਪਰੀ ਤੇਰੀ ਸਟਿਕ ਕਿੱਥੇ ਕਿ ਤਾਰੇ ਵਾਲੇ? ਕਹਿੰਦੇ 300 ਸਾਲ ਤਾਂ ਹੋ ਗਿਆ ਤੇ ਪਤਾ ਨਹੀਂ ਕਿਹੜਾ ਚਵਲ ਲੈ ਗਿਆ। ਇਹ ਤੇ ਸਾਰੇ ਦੇ ਖੋ ਯਾਰ ਯਾਰ ਉਹ ਪਰੀ ਨੇ ਕਿਹਾ ਕਿ ਮੈਨੂੰ ਘਰ ਲੈ ਜਾ, ਤੇ 15 ਦਿਨਾਂ ਦੇ ਵਿੱਚ ਹੀ ਪਰੀ ਵਾਦਾ ਮਾਰਨ ਮਿੱਠੇ ਰੋਟੀ ਖਾ ਕੇ ਕੰਮ ਤੇ ਜਾਈ। ਅੱਛਾ ਤੂੰ ਨਾ ਮਿੱਠਾ ਉਸ ਹਿਸਾਬ ਨਾਲ ਬੋਲਣਾ, ਅਗਰ ਕੋਈ ਵੱਡੀ ਗੱਲ ਹੋਵੇ ਤਾਂ ਬੋਲੇ, ਕਿਉਂਕਿ ਪੁੱਤ ਹਵਾੜ ਚ ਹੀ ਇੱਥੇ ਜੰਮਣ ਡਈ ਆ। ਮਿੱਠਾ ਚੱਲ ਪਰੀ ਤੇ ਮੈਨੂੰ ਯਾਰ ਅੱਛਾ ਤੂੰ ਨਹੀਂ ਮਿੱਠਾ ਘਰ ਲੈ ਆਇਆ, ਘਰ ਲਿਆ ਕੇ ਉਹਦੀ ਨਾ ਟਿਕਟੋਕ ਦੀ ਆਈਡੀ ਬਣਾਈ ਪਾਪਾ ਕੀ ਪਰੀ, ਤੇ ਕਹਿੰਦੇ ਕਿ ਪਾਪਾ ਕੀ ਪਰੀ ਇਹ ਆਈਡੀ ਬਣੀ, ਇਹਨੂੰ ਲਾਈਕ ਕਰੋ ਸ਼ੇਅਰ ਕਰੋ। ਨਹੀਂ ਸੱਚੀ ਯਾਰ ਉਹਨਾਂ ਯਾਰ ਉਹ ਪਰੀ ਨੂੰ ਹਕੀਕੀ ਵਾਕਿਆ ਹੈ। ਪਰੀ ਸੁਣ ਲਓ ਯਾਰ ਕਾਨੂੰਨੀ। ਪਰੀ ਕਹਿੰਦੀ ਮੈਨੂੰ ਇੱਥੋਂ ਲੈ ਜਾ, ਪੂਰਾ ਫੈਸਲਾਬਾਦ ਘੁਮਾ ਦੀ, ਬਾਅਦ ਮੱਕੂਆਣੇ ਨਾਲ ਲਿਜਾਈ। ਤੇ ਉਹਦੇ ਕੋ ਭਾਜੀ ਉਧਰ ਤਾਂ ਕੁਝ 3600 ਰੁਪਇਆ ਸੀਗਾ। ਪਰਸਤਾਨ ਦਾ ਹਾਂ ਉਧਰੋਂ ਦੌੜੀ ਹੋਈ ਸੀ ਮੇਰਾ ਕਰਕੇ। ਪਰ ਅਸਤਾਨ ਇੱਥੇ ਦਾ ਕਿੰਨੇ ਬਣਦੇ ਸੀ? ਇੱਥੇ ਦਾ ਸਕਰੀ ਪਤਾ 27,000 ਨਹੀਂ 27 ਦਾ ਨਹੀਂ ਯਾਰ, ਜੋਰ ਦਾ ਕੀ ਰੇਟ ਆ ਭਲਾ? ਯੂਰੋ 275 450 ਦਾ ਵਾ 4.5 ਹਾਂ ਉਹ ਪਾਕਿਸਤਾਨ ਦਾ ਸੀਗਾ ਨੋਟ, ਪਾਕਿਸਤਾਨ ਦੇ ਵਿੱਚੋਂ। ਤੇ ਉਧਰ ਦੀ ਲੈਂਡ ਸੀਗੀ, ਉਧਰ ਉਹਦੇ ਅੱਬੂ ਦਾ ਗੂਗਲ ਦੇ ਵਿੱਚ ਸ਼ੇਅਰ ਸੀਗੇ ਪਾਕਿਸਤਾਨ ਦੇ ਵਿੱਚ ਉਧਰੋਂ। ਹਾਂ ਉਹਦੇ ਅੱਬੂ ਬੜੇ ਅਮੀਰ ਸੀਗੇ ਨਾਲੇ ਅਸੀਂ ਤਾਂ ਸੁਣਿਆ ਦੇਗਾ ਦੂਗਾ ਪਕਾਉਂਦੇ ਸੀ ਉਹਦੇ ਭਾਜੀ। ਉਹਦਾ ਫੁੱਫੜ ਬੜੀ ਸੀ ਚੌਲ ਪਕਾਉਂਦਾ ਸੀਗਾ। ਹਾਂ ਤੇ ਭਾਜੀ ਮੈਂ
ਫੁੱਫੜ ਸੋਰਾ ਓਏ ਮੈਂ ਨਹੀਂ ਬਣਨਾ ਪਰੀ, ਕਿਤੇ ਹੋਰ ਨੂੰ ਬਣਾ ਲਾ, ਤੂੰ ਚਵਲਾ ਮਾਰੀ ਜਾ। ਚਵਲਾ ਜਿਹੜੀ ਤੇਰੀ ਮੁੱਛਾਂ ਵਾ, ਤੂੰ ਅੱਲਾ ਸ਼ੁਕਰ ਅਦਾ ਕਰ ਤੂੰ ਇਸ ਉਮਰ ਚ ਪਰੀ ਬਣਨ ਡਿਆ, ਨਹੀਂ ਤੂੰ ਜਹਾਜ਼ ਤੇਰੇ ਜਹਾਜ਼ ਵਰਗੇ ਨਸ਼ੇ ਜਹਾਜ਼ ਬਣ ਤੂੰ। ਚੱਲ ਅੱਛਾ, ਫਿਰ ਪਰੀ ਕੀ ਕਹਿੰਦੀ? ਸੱਚੀ ਵਾਕਿਆ ਯਾਰ, ਮੇਰਾ ਦੋਸਤ ਆ, ਉਹ ਤੁਹਾਨੂੰ ਦੱਸਣਗੇ, ਮੈਨੂੰ ਕਪਕਪੀ ਜੀ ਤਾਰੀ ਹੋਈ, ਮੇਰੇ ਪਸੀਨਾ ਆਉਣ ਲੱਗ ਗਿਆ। ਉਹ ਕੈਬਨ ਚ ਉਹ ਉੱਥੇ ਪਰੀ ਸਾਰਿਆਂ ਨੂੰ ਦੱਸਦੀ ਫਿਰੇ ਆ ਮੇਰੇ ਸਾਜ ਦੇ ਮੁਹਤਰਮ ਨੇ। ਸਾਜ ਦੇ ਮੁਹਤਰਮ ਯਾਰ ਨਹੀਂ, ਇਹ ਬੜੇ ਬੜੇ ਨਾ ਵਾਕਿਆ ਹੋਏ ਨੇ, ਹੋ ਜਾਂਦੇ ਹਾਂ। ਕਈ ਦੋਸਤ ਹੁੰਦੇ ਨੇ। ਹਾਈ ਤਾਂ ਮੈਂ ਹੁਣ ਇੱਕ ਮਰਮੇਡ ਹਾਂਜੀ ਹਾਂਜੀ, ਜਾਣਦੇ ਹੋਗੇ ਜਲ ਪਰੀ। ਜਲ ਪਰੀ ਮੈਨੂੰ ਭਾਜੀ ਤੁਸੀਂ ਉਹਨੂੰ ਲੈ ਆਏ ਫਿਰ? ਮੈਨੂੰ ਨਾ ਪਸੀਨਾ ਆਉਣ ਡਿਆ, ਕਪਕਪੀ ਤਾਰੀ ਹੋਣ ਲੱਗੀ ਮੈਨੂੰ। ਕੈਬਨ ਚ ਉਹ ਕੈਬਨ ਚੋਂ ਬਾਹਰ ਆ ਗਏ ਆ ਯਾਰ। ਕਿਹੜਾ ਮੈਨੂੰ ਕਿਤੇ ਪੀਸੀਓ ਤੇ ਮਿਲਣ ਆਈ ਆ ਵੀ ਕੈਬਨ ਬਣੇ ਜੀਲੋਂ ਸੈਫਲ ਮਲੂਕ ਤੇ ਮੈਂ ਉੱਥੇ ਖਲੋਤਾ ਵਾਂ। ਯਾਰ ਉਹ ਜਿਹੜਾ ਕੀ ਮਿਲਿਆ ਵਾ ਕੈਂਪ। ਉਹ ਤਾਂ ਖੈਮੇ ਚੋਂ ਬਾਹਰ ਆ ਗਏ। ਅੱਛਾ ਕੈਂਪ ਚ ਖੈਮੇ ਚੋਂ ਬਾਹਰ ਆ ਕੇ ਉਹ ਥੱਲੇ ਬੈਠੇ ਸੀ ਅਸੀਂ ਦੋਵੇਂ। ਹੁਣ ਐ ਨੂੰ ਮੂੰਹ ਕੀਤਾ, ਇੱਧਰੋਂ ਸੂਰਜ ਦੀ ਰੋਸ਼ਨੀ ਪੈ, ਚਾਂਦ ਦੀ ਰੋਸ਼ਨੀ ਪੈਣ ਡਈ ਆ। ਕੈਂਪ ਕੌਸੇ ਕਿ ਯਾਰ ਬਣੀ ਹੋਈ ਆ ਕੈਂਪ ਚ। ਭਾਈ ਇੰਜ ਕੋਸੇ ਕਦਾ ਦੀ ਰੋਸ਼ਨੀ ਚ ਉਹਨੇ ਆਪਣਾ ਬੋਰਾ ਇਹਨੂੰ ਖਿੱਚਿਆ ਕਾਗਜ਼ਾਂ ਵਾਲਾ, ਉਹ ਚੋਂ ਸਮੋਸਾ ਕੱਢ ਕੇ ਕਹਿੰਦੀ ਆ ਗਰਮ ਆ। ਇਹਨੂੰ ਖਾ। ਇਹਨੇ ਖਾ ਲਿਆ, ਫਿਰ ਉਹਨੇ ਥੋੜਾ ਜਿਹਾ ਕੂੜਾ ਇਹਨੂੰ ਕਰਕੇ ਇੱਕ ਜੂਸ ਦਾ ਡੱਬਾ ਕੀਤਾ, ਉਹ ਵੀ ਕਹਿੰਦੀ ਆ ਵੇ ਠੰਡਾ। ਮੈਂ ਕਹਿੰਦਾ ਰਹਿਤਾ ਕਿਥੇ, ਕਹਿੰਦੇ ਦੂਜੇ ਬੋਰੇ ਚ ਹੋਣਾ ਵਾ। ਉਹ ਕਹਿੰਦੀ ਰਹਿਤੇ ਦਾ ਮੈਨੂੰ ਪੁੱਛਣ ਦਿਆ ਤੂੰ। ਅੱਛਾ ਕੀ ਹੋਇਆ ਫਿਰ ਮੁੜ ਕੇ? ਐ ਭਰੀ ਬੈਠੀ ਆ ਕੈਬਨ ਚ। ਉਹ ਕੈਬਨ ਕਿਹੜਾ ਮਾਮਾ ਕਿਹੜਾ ਯਾਰ। ਉਹ ਕੀ ਆ ਯਾਰ ਕੀ ਨੋਣੀ ਤੈਨੂੰ ਕਹਿਣ ਕੈਂਪ ਚ। ਬਾਹਰ ਆ ਯਾਰ, ਬਾਹਰ ਆ ਬਾਹਰ। ਕੈਂਪ ਚੋਂ। ਐ ਭਰੀ ਬੈਠੀ ਆ, ਮੈਂ ਬੈਠਾ ਐਦਾਂ ਹੱਥਾਂ 'ਚ ਹੱਥ ਫੜੇ। ਕੈਂਪ ਚ। ਯਾਰ ਨੋਣੀ ਤੂੰ ਹੁਣ ਚਵਲਾ ਕੈਂਪ ਮਾਰ ਚ ਰਿਹਾ। ਨਹੀਂ ਯਾਰ, ਬਾਹਰ ਆ ਗਏ ਸੀ ਯਾਰ। ਅੱਛਾ ਬਾਹਰ ਆ ਗਏ। ਕੈਂਪੇ ਦੀ ਛਾਉਣੀ 'ਚ ਅੱਛਾ ਐ ਹੱਥਾਂ 'ਚ ਹੱਥ ਪਏ, ਮੁਝੇ ਛੋੜੋਗੇ ਤਾਂ ਨਹੀਂ। ਹਾਂ ਵਿੱਚ ਉਹਦੀ ਨਾ ਜ਼ਬਾਨ ਹੋਰ ਸੀ। ਹਾਂ ਤੋਮਾ ਸ਼ੌਣਾ ਸ਼ੌਰਾ ਕੋਤ ਨਹੀਂ ਹੈ ਇਦਾਂ ਬੋਲਦੀ ਸੀ। ਮੈਂ ਫਿਰ ਉਹਨੂੰ 15-20 ਮਿੰਟ ਤਲਾਈ, ਮੈਂ ਕਿਹਾ ਇਹਨੂੰ ਇੱਥੇ ਕਹਿ, ਇਹਨੂੰ ਇੱਥੇ ਕਹਿ। ਉਹ ਮੈਨੂੰ ਸਾਜ ਵੀ ਸਹੀ ਸੀ, ਸ਼ਾਇਦ ਸ਼ਾਇਦ ਸ਼ਾਇਦ। ਉਹ ਕਾਂ ਤੇ ਨਹੀਂ ਫੜ ਲਿਆ ਕੋਈ? ਅੱਛਾ ਹੁਣ ਦੱਸਾਂ, ਪਰੀਆਂ ਦੇ ਕਾਂ ਨਹੀਂ ਹੁੰਦੇ ਅੰਦਰ। ਅੱਛਾ ਹਾਂਜੀ ਭਾਜੀ, ਐਤੇ ਹੀ ਕਿਹੜੇ ਫਿੱਟ ਕਰਾਏ ਉਹਨਾਂ ਨੇ? ਅੰਦਰ ਲੂਡੋ ਦਾ ਦਾਣਾ ਲੜਾਇਆ ਹੁੰਦਾ ਵਾ। ਅੱਛਾ ਤਾਂ ਕਰਕੇ ਨਿਸ਼ਾਨੀ ਦੇ ਤੌਰ ਤੇ ਵੀ ਅੱਛਾ, ਫਿਰ? 6 ਕਾਨ ਵਾਲੀ ਪਰੀ ਲਿਆਓ, 2 ਵਾਲੀ ਪਰੀ ਲਿਆਓ, 3 ਵਾਲੀ ਐ ਹੁੰਦਾ। ਉਹਨੂੰ ਸ਼ਾਇਦ ਉਹ ਹੋਰ ਜ਼ਬਾਨ ਬੋਲੇ, ਫਿਰ ਉਹਨੇ ਆਪਣੀ ਜ਼ਬਾਨ ਤੇ ਲਾਇਆ। ਕੈਬਨ ਚ। ਹਾਂਜੀ, ਉਹਨੇ ਤੂੰ ਉਹਦੀ ਜ਼ਬਾਨ ਸਿੱਖੀ ਕਿ ਉਹਨੇ ਤੇਰੀ ਸਿੱਖੀ? ਉਹਨੇ ਮੇਰੀ ਸਿੱਖੀ। ਓਕੇ Okay. ਇੱਧਰ ਆ ਭਾਜੀ ਉਹਨੂੰ ਸ਼ਰਾਬ ਮਿਲਿਆ ਹੋਇਆ ਸੀ। ਸ਼ਰਾਜ਼ ਮਿਲਿਆ ਸੀ ਉਹਨੂੰ, ਕੈਮਰਾਮੈਨ ਜਿਹੜਾ। ਗਲਤ ਗੱਲ ਹੈ ਯਾਰ। ਹਾਂਜੀ, ਉਹਦਾ ਗਾਣਾ ਕਰਨਾ ਸੀ ਤੇ ਸ਼ੂਟ। ਸ਼ਨਾਪ ਯਾਰ, ਉਹ ਬਦਦੁਆ ਦੇ ਕੇ ਕੱਢ ਦਿੰਦੇ ਆ। ਹਾਂ ਅੱਛਾ, ਉਹਨੇ ਤੇਰੇ ਹੱਥਾਂ 'ਚ ਹੱਥ ਪਾਏ। ਰੱਦੀ ਹੋਈ ਸੀਗੀ ਯਾਰ, ਉਧਰ ਦੀ ਹੋਰ ਰੱਦੀ ਹੋਈ ਸੀਗੀ ਯਾਰ, ਹਾਂ ਰੱਦੀ ਹੋਈ ਸੀ। ਘਟਿਆ ਸੀਗੀ ਉਧਰ ਦੀ ਉਹ। ਬਹੁਤ ਘਟੀਆ। ਅੱਛਾ, ਉਹਨੇ ਹੱਥਾਂ 'ਚ ਹੱਥ ਪਾਏ ਯਾਰ, ਤੇਰੇ। ਮੈਂ ਬਾਅਦ ਚ ਫੀਲ ਕੀਤਾ, ਮੈਂ ਕਿਹਾ ਪਰੀ ਇੱਕ ਲੱਤ ਏਦਾਂ ਕਰਕੇ ਕਦੋਂ ਬੈਠੀ ਆ। ਗੱਡੀ ਵੱਜ ਗਈ ਹੋਣੀ। ਨਹੀਂ ਲੱਕੜ ਦੀ ਸੀਗੀ ਲੱਤ। ਉਹਨੇ ਨਹੀਂ ਉਤਰਦਿਆਂ ਕਿਸੇ ਪਲੇਟਾਂ ਪਈਆਂ ਹੋਣੀ। ਮੈਂ ਫੀਲ ਕੀਤਾ, ਮੈਂ ਗੱਲਾਂ ਕਰਦੇ ਕਰਦੇ ਨਾ ਗੱਲ ਕਿਤੇ ਨਿਕਲ ਗਈ। ਮੈਂ ਕਿਹਾ ਯਾਰ ਲੱਤ ਏਦਾਂ ਵਾ ਪਰੀ ਦੀ, ਇਹ ਕੀ ਗੱਲ ਕੋ ਰੌਲਾ ਲੱਗਦਾ। ਮੈਂ ਇੱਕ ਵਾਰੀ ਐਵੇਂ ਕਿ ਮੈਂ ਕਿਹਾ ਜਾਨੂ यहाँ पे थोड़ा सा मच्छर है। वो परी ऐसी टैलेंटेड सी कि मच्छर खाई ਕੋਈ ਡੱਡੂ ਤੇ ਨਹੀਂ ਬਣਨੇ। ਨਹੀਂ ਹਕਲਾਈ ਭਰੀ ਹੋਣੀ। मच्छर खाई जाए, हमारे उधर खाते हैं, ये बड़ा अच्छा होता है, इसके मैदे के लिए बड़ा अच्छा है, जिगर के लिए इसमें नफरत तेज होती है। मैं कहा भाई मैं तो नहीं खाता था, मैं तो वेजिटेरियन है। लेकिन इसमें हड्डी नहीं होती है। हम तो इतने इकट्ठे मच्छर करके, जैसे आप लोग काली मिर्च डालते हैं, हम लोग इस तरह फूकते हैं, धनिया की तरह फूकते हैं हड्डियां में। मच्छर बड़े अच्छे होते हैं, मच्छर मक्खी भून कीड़ा ये सारा फूकते हैं। भाई इदा ना की मैंने हल्का जिहा क्यों दिता। मैं कहा यार जानू आ गया जो सोना निकल। ਓਏ ਯਾਰ ਕਿਹੜੀ ਯਾਰ ਪਰੀ? ਤੇ ਸੋਨਾ ਫੇਰ ਨਾ ਪਰੀ ਦਾ ਪੂਰਾ ਨਾਂ ਪਰੀ ਰਾਮੇ ਸੀ। ਉਹ ਫੇਰ ਲੱਤ ਦਾ। ਮੈਂ ਕਿਹਾ ਪਰੀ ਕਿ ਲੱਤ ਨਾਲ ਕਿਤੇ ਕੱਪੜਾ ਨਾਪਦੀ ਆ, ਨਹੀਂ ਗਾਲ ਦੇ ਕੱਟ ਦਈ ਨੇ। ਯਾਰ ਮੈਂ ਇਹੀ ਉਹਨੂੰ ਕਿਹਾ ਵਾ, ਯੂ ਆਰ ਡੈਮੇਜ। ਉਹ ਗੱਲ ਦਿਲ ਤੇ ਲੈ ਗਈ। ਓਏ ਹੋਏ ਉਹਨੇ ਇਹ ਨਹੀਂ ਕਿਹਾ ਕਿ ਇਹ ਇੱਕ ਲੰਬੀ ਦਾਸਤਾਨ ਆ ਵੀਰੇ? ਨਹੀਂ ਨਹੀਂ ਨਹੀਂ, ਪਰੀ ਕਾਲੀ ਫਿਲਮਾਂ ਲੈਣ ਸੀ। ਅੱਛਾ ਯਾਰ ਮੈਨੂੰ ਇਹੀ ਕਿਹਾ ਵਾ ਕਿ ਤੇਰਾ ਮੇਰਾ ਸਾਥ, ਮੈਂ ਤੇਰੇ ਨਾਲ ਨਹੀਂ ਚੱਲ ਸਕਦਾ। ਯਾਰ ਐ ਮੈਨੂੰ ਕਿਹਾ, ਮੈਂ ਕਿਹਾ ਪਰੀ ਤੈਨੂੰ ਨਹੀਂ ਪਤਾ ਪਿੱਛੇ ਪਰੀ ਬੈਠੀ ਆ। ਬਲਕਿ ਇਹਨੇ ਕਿਹਾ ਪਰੀ, ਉਹ ਕਹਿੰਦੀ ਤੂੰ ਮੈਨੂੰ ਕਹਿ ਨਾ, ਮੈਨੂੰ ਪਰੀ ਬਣਾਈ ਰੱਖਿਆ, ਮੈਂ ਕਿੱਥੇ ਗਿਆ ਹੁਣ? ਐ ਪਰੀ ਬੈਠੀ ਆ ਤੇ ਮੈਂ ਏਦਾਂ ਮੂੰਹ ਕਰਕੇ, ਮੈਂ ਕਿਹਾ ਮੇਰੀ ਗੱਲ ਸੁਣ ਪਰੀ, ਟੀਕੋ ਪਰੀ, ਟੀਕੋ ਨਾਮ ਸੀ, ਟੀਕੋ ਟੀਕੋ। ਹਾਂ ਟੀਕੋ। ਤੂੰ ਉਹਨੂੰ ਕਿਹਾ ਪਰੀ? ਮੈਂ ਕਿਹਾ ਪਰੀ। ਉਹਨੇ ਕਿਹਾ ਪਰਾਂ। ਅੱਛਾ ਪਰੀ। मैं कहा परी लीमू की ताकत से भरी। लीमू की ताकत से भरी। परी तो सवेरे आ जा। ओके चल है परी सुबह आ जा, ये गल है तेरा मेरा ना रिश्ता टूटने नहीं देना इन्हें। मैं सच्ची मैं कहता पीछे मैं कहा परी साडे डैमेज माल ही लेंदे, तू लिहाजा आप आगे नहीं चल सकते। इधर मैं उथे तलाक देती परी नूं। ਪਰੀ ਨੇ ਅਜੇ ਨਹੀਂ ਕੀਤਾ नहीं कीता परी नूं। ਤੇਰੇ ਮੂੰਹ ਤੇ ਕਹਿਣ ਡਿਆ। ਹਾਂ ਤੇ ਮੈਂ ਗੱਲਾਂ ਗੁੱਲਾਂ ਕਰਕੇ
ਮੈਨੂੰ ਏਦਾਂ ਲੱਗਾ ਮੇਰੇ ਹੱਥ 'ਚ ਨਾ ਪਰੀ ਹੈ ਨਹੀਂ, ਓਏ ਮੇਰੇ ਹੱਥ 'ਚ ਨਾ ਕੋਈ ਭਾਰੀ ਸ਼ੈ ਵਾ। ਯਾਰ ਇਹਨੇ ਪਰੀ ਨੂੰ ਕਿਹਾ ਕਿ ਅਸੀਂ ਇਕੱਠੇ ਸਾਥ ਨਹੀਂ ਚੱਲ ਸਕਦੇ। ਮੇਰੇ ਨਜ਼ਰ 'ਚ ਇੱਕ ਘਰ ਹੈਗਾ ਵਾ, ਕਵੇਂ ਤੇ ਤੇਰੀ ਉੱਥੇ ਗੱਲ ਕਰ। ਵਿਚੋਲਾ ਬਣ ਗਿਆ। ਚੱਲ ਓ ਅੱਛਾ ਯਾਰ ਇੱਕ ਮਿੰਟ ਰੋਣੀ। ਅੱਛਾ ਫੇਰ ਮਿੱਠੇ ਉਹਨੇ ਕਿਹਾ ਸਾਜਦ ਤੂੰ ਚੱਲ ਜਾ, ਮੇਰੇ ਭਰਾ ਨੂੰ ਕਹਿਦੀ ਦੱਛੇ ਨਾਲ ਯਾਰੀ ਨਾ ਛੱਡੇ। ਚੱਲ ਅੱਛਾ ਫੇਰ ਮੈਂ ਕਿਹਾ ਆਪਾਂ ਨਹੀਂ ਚੱਲ ਸਕਦੇ। ਜਦੋਂ ਮੈਂ ਕਰਕੇ ਦੇਖਿਆ ਮੈਨੂੰ ਫੀਲ ਹੋਇਆ ਕਿ ਮੇਰੇ ਪਰੀ ਹੈ ਨਹੀਂ ਕਿ ਤਾਂ ਮੇਰੇ ਹੱਥ ਨਾਲ ਖਾਲੀ ਆਇਆ ਹੁਣ। ਜਦੋਂ ਮੈਂ ਕਰਕੇ ਦੇਖਿਆ ਤੇ ਪਰੀ ਗਾਇਬ। ਉੱਥੇ ਉਹਦੀ ਤਾਰੇ ਵਾਲੀ ਸੋਟੀ ਪਈ ਸੀਗੀ। ਓਏ ਯਾਰ ਉਹਨੇ ਕਿਹਾ ਭਾਈ ਮਿੱਠੇ ਨੇ ਕਿ ਆਪਾਂ ਇਕੱਠੇ ਨਹੀਂ ਚੱਲ ਸਕਦੇ। ਕਹਿੰਦੀ ਚੱਲਾਂਗੇ ਤੂੰ ਸ਼ੋਅ ਕਰੀ ਜਾਈ, ਮੈਂ ਤੇਰੀ ਸਮੋਸਿਆਂ ਲਈ ਰੇੜੀ ਲਾ ਦੂੰਗੀ। ਮੈਂ ਏਦਾਂ ਕਰਕੇ ਕਿਹਾ, ਮੈਂ ਕਿਹਾ ਪਰੀ ਆਪਾਂ ਨਹੀਂ ਚੱਲ ਸਕਦੇ। ਕਹਿੰਦੀ ਫੇਰ ਕੀ ਹੋ ਜੇ ਮੇਰਾ ਭਰਾ ਰੱਖਿਆ ਸੌਂਦਾ। ਇਹ ਦਾਨਿਸ਼ ਪਰੀ ਹੈ ਨਹੀਂ ਉੱਥੇ, ਸਿਰਫ ਉਹ ਤਾਰੇ ਵਾਲੀ ਸੋਟੀ ਪਈ। ਅੱਜ ਵੀ ਉਹ ਤਾਰੇ ਵਾਲੀ ਸੋਟੀ ਤੁਸੀਂ ਜਾ ਕੇ ਦੇਖ ਸਕਦੇ ਹੋ। ਮੇਰੇ ਨਾਨਾ ਜੀ ਆ, ਅੱਲਾ ਜੰਨਤ ਕਰ ਦੇਵੇ। ਮੈਂ ਨਾਨੇ ਦੀ ਮੇਰੇ ਨਾਨੇ ਦੀ ਫੋਟੋ ਨਾਲ ਜ਼ਨਾਨੇ ਦੀ ਫੋਟੋ ਆ, ਅੱਛਾ ਵਿੱਚ ਮੈਂ ਪਰੀ ਦੀ ਉਹ ਸੋਟੀ ਰੱਖੀ ਹੋਈ ਹੈ। ਤੇਰਾ ਨਾਨਾ ਕਿਹੜਾ ਵਾ, ਇੱਧਰਲਾ ਕਿ ਇੱਧਰਲਾ? ਨਹੀਂ ਭਾਈ, ਇੱਕ ਨਾਨਾ ਵਾ ਕਿ ਜ਼ਨਾਨਾ ਵਾ। ਯਾਰ ਵੈਸੇ ਬੜੀ ਇੰਟਰਸਟਿਡ ਸਟੋਰੀ। ਇਹ ਸੱਚੀ ਵਾਕਿਆ ਹੈ ਅਗਰ ਕਿਸੇ ਨਾਲ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੋਵੇ ਨਾ ਤੇ ਉਹ ਸਾਨੂੰ ਕਮੈਂਟਸ ਕਰੇ। ਅਸੀਂ ਇੱਥੇ ਯਾਨੀ ਕਿ ਭਾਜੀ ਮੈਂ ਤੁਹਾਨੂੰ ਅਕਸਰ ਦੱਸਿਆ ਜੀ, ਮੈਨੂੰ ਪਰੀਆਂ ਚੁੱਕ ਕੇ ਲੈ ਗਏ ਸੀ ਜੀ ਫੁੱਲ ਜੈਲੋ ਸੈਫਰ ਤੋਂ। ਪਰੀਆਂ ਚੁੱਕ ਕੇ ਲੈ ਗਈਆਂ ਸੀ। ਉਹ ਕਬਾੜਖਾਨੇ ਵਾਲੇ ਨੇ ਕਿਹਾ ਇਹ ਨਹੀਂ ਵਿਕਣਾ, ਇਹ ਨਹੀਂ ਲੈਂਦੇ। ਅੱਛਾ 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 ਅੱਛਾ। ਅਗਰ ਕਿਸੇ ਨਾਲ ਸੱਚੀ ਮੁੱਚੀ ਇਸ ਤਰ੍ਹਾਂ ਦਾ ਵਾਕਿਆ ਹੋਇਆ ਤਾਂ ਸਾਡੇ ਨਾਲ ਸ਼ੇਅਰ ਕਰਨਾ ਸੀ। ਉਹ ਲਾਜ਼ਮੀ ਯਾਨੀ ਕਿ ਨਾ ਇੱਥੇ ਅਸੀਂ ਅਦਾਇਗੀ ਦੇ ਨਾਲ ਪੇਸ਼ ਕਰਾਂਗੇ। ਤੇ ਮੈਨੂੰ ਇੱਕ ਛੋਟਾ ਜਿਹਾ ਪਰੀ ਦਾ ਵਾਕਿਆ ਯਾਦ ਆ ਗਿਆ, ਉਹ ਵੀ ਮੈਂ ਪਿਛਲੇ ਦਿਨਾਂ 'ਚ ਫੇਸਬੁੱਕ ਤੇ। ਭਾਜੀ ਉਹਦਾ ਹਲੇ ਪੂਰਾ ਨਹੀਂ ਸੀ ਹੋਇਆ, ਉਹ ਪਰੀਆਂ ਚੁੱਕ ਕੇ ਲੈ ਗਈ। ਮੈਂ ਇਸ ਤੋਂ ਮਾਈਂਡ ਅਪ ਕੀਤਾ ਯਾਰ, ਇਸ ਤੋਂ ਮਾਈਂਡ ਅਪ ਕੀਤਾ। ਮੇਰੇ ਸੱਚੀ ਯਕੀਨ ਕਰੋ, ਮੇਰੇ ਰੌਂਗ ਤੇ ਖੜੇ ਹੋ ਜਾਂਦੇ ਆ। ਨਹੀਂ ਉਹ ਕੈਬਨ ਕਿੱਧਰ ਗਿਆ ਫਿਰ? ਹਾਂਜੀ ਭਾਜੀ, ਉਹ ਕਿਰਾਏ ਤੇ ਦੇਤਾ ਭਾਜੀ ਕੈਬਨ। ਉੱਥੇ ਕੰਮ ਬੜਾ ਚੱਲਣ ਡਿਆ ਸੀ ਕਰਕੇ। ਕੈਬਨ ਤੂੰ ਦੱਸ ਦੇ ਕਿਤੇ ਕੀ ਲੈ ਕੇ ਆਉਣਾ ਕੈਬਨ? ਕੈਂਪ ਆਹੋ ਕੈਂਪ ਕਿੱਧਰ ਗਿਆ? ਉੱਥੇ ਹੀ ਭਾਜੀ ਕੈਂਪ। ਹੁਣ ਕੈਂਪ 'ਚ ਹੁਣ ਉਸ ਕੈਂਪ 'ਚ ਮੈਂ ਜਾਂਦਾ ਨਹੀਂ। ਉਹ ਕੈਂਪ ਦੇ ਵਿੱਚ ਮਤਲਬ ਹੁਣ ਸਾਲ 'ਚ ਮੈਂ ਗੇੜਾ ਲਾਦਾ ਕਿ ਨਹੀਂ ਭਾਜੀ, ਉਹਦਾ ਨਾਂ ਪੈ ਗਿਆ ਮਿੱਠਾ ਪਰੀ ਕੈਂਪ। ਮੈਨੂੰ ਤਾਂ ਇਹ ਵੀ ਪਤਾ ਲੱਗਾ ਮਿੱਠੇ ਪਰੀ ਭਰਾ ਕੇ ਗਈ ਸੀ ਬਾਅਦ ਚ, ਕਿਉਂਕਿ ਉਹਨੂੰ ਘਰੋਂ 2 ਰੁਪਿਆ ਵਾ। ਉਹ ਨਹੀਂ ਜਦੋਂ ਘਰੋਂ ਇਹਨੇ ਜਦੋਂ 2 ਕਹਿ ਰੁਪਇਆ ਦਿੱਤਾ ਅਸੀਂ ਨਹੀਂ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਬਾਅਦ 'ਚ ਫੋਨ ਆਇਆ ਜਦੋਂ ਮੈਂ ਭਰਾ ਕੇ, ਮੈਂ ਕਿਹਾ ਕੀ ਗੱਲ ਤੂੰ ਭਰਾ ਕਦੋਂ ਕਹਿਣੀ? ਕਹਿੰਦੇ ਤੈਨੂੰ ਨਹੀਂ ਪਤਾ ਛੋਟੇ ਕਾਲੂ ਨੇ ਮਾਰਿਆ ਹੀ ਬਹੁਤ। ਅੱਛਾ ਚਲੋ ਯਾਰ ਸੱਚੀ ਮੁੱਚੀ ਏਦਾਂ ਵਾਕਿਆ ਪਿਆ ਵਾ ਮਿੱਠੇ ਦਾ। ਉਹ ਯਾਰ ਫੇਰ ਵਾਕਿਆਤ ਬੜੇ ਆ ਯਾਰ। ਤੈਨੂੰ ਮੈਂ ਕੀ ਦੱਸਾਂ, ਅੰਗਰੇਜ਼ੀ ਨਹੀਂ ਮੇਰਾ ਸੈੱਟ ਰਹੀ ਆ। ਉਹ ਜਾ ਚਲੋ ਭਾਈ ਨਹੀਂ ਤਾਂ ਨਹੀਂ ਨਹੀਂ ਸੀਰੀਅਸ ਤੇ ਉਹਨੇ ਸੈੱਟ ਕੀਤਾ ਵਾ ਇਹਨੂੰ। ਇਹਨਾਂ ਨੂੰ ਇਹਦੀ ਜ਼ੁਬਾਨ ਉਹਨੂੰ ਲੈਂਗੁਏਜ ਆਂਦੀ ਸੀ ਹਾਂ ਉਹਨਾਂ ਦੀ। ਅੰਗਰੇਜ਼ੀ ਨਹੀਂ ਦੀ। ਤੇ ਨਾਜ਼ਰੀਨ ਮੈਨੂੰ ਵੀ ਇੱਕ ਪਰੀ ਦੀ ਗੱਲ ਯਾਦ ਆ ਗਈ, ਛੋਟੀ ਜੀ ਗੱਲ ਹੈ। ਅਗਲੇ ਸ਼ੋਅ 'ਚ ਸੁਣਾਇਆ ਯਾਰ। ਆਹੋ ਕਿ ਇੱਕ ਬੰਦਾ ਸੀਗਾ ਜੰਗਲ 'ਚ ਜਾਣ ਡਿਆ ਆਪਣੀ ਬੇਗਮ ਦੇ ਨਾਲ, ਤੇ ਉਹਦੀ ਬੇਗਮ ਨਦੀ ਵਿੱਚ ਗਿਰ ਗਈ। ਯਾਰ ਕਿੰਨੀ ਅੱਛੀ ਗੱਲ ਆ। ਭਾਈ ਕਹਿ ਰਹੇ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਤੇ ਕਹਿੰਦੇ ਅਗਲੇ ਸ਼ੋਅ 'ਚ ਸੁਣਾ। ਕਹਿੰਦਾ ਹਾਂ ਉਹ ਮੈਂ ਜਾ ਰਿਹਾ ਸੀ ਤੇ ਮੈਨੂੰ ਕੋਈ ਬਾਤ ਨਹੀਂ ਉਹ ਛੋਟਾ ਜਿਹਾ ਨਾ ਕਿਹੜਾ ਏਡਾ ਲੰਬਾ, ਲੇਕਿਨ ਮੈਂ ਉਹ ਪੜਿਆ ਸੋਸ਼ਲ ਮੀਡੀਆ ਤੇ। ਇੱਕ ਬੰਦਾ ਆਪਣੀ ਬੇਗਮ ਦੇ ਨਾਲ ਜਾ ਰਿਹਾ ਜੰਗਲ ਦੇ ਵਿੱਚ, ਤੇ ਨਦੀ ਆਈ ਹੈ ਤੇ ਨਦੀ 'ਚ ਉਹਦੀ ਬੇਗਮ ਗਿਰ ਗਈ ਹੈ। ਤੇ ਗਿੜਗੜਾ ਕੇ ਰੋਣ ਲੱਗ ਪਿਆ ਕਿ ਮੈਂ ਮਦਦ ਫਰਮਾ ਅੱਲਾ। ਹਾਂ ਇੱਕ ਜਿੰਨ ਆਇਆ, ਉਹਨੇ ਬੜੀ ਖੂਬਸੂਰਤ ਪਰੀ ਕੱਢੀ। ਕਹਿੰਦਾ ਇਹ ਤੇਰੀ ਬੇਗਮ ਹੈ? ਕਹਿੰਦਾ ਹਾਂ। ਸ਼ੁਰੂ ਚੀਚੂ ਕਹਿੰਦਾ ਹਾਂ। ਉਹ ਜਿੰਨ ਕਹਿੰਦਾ ਤੈਨੂੰ ਸਜ਼ਾ ਦਾਂਗਾ ਮੈਂ ਕਿ ਤੂੰ ਇਹਨੂੰ ਆਪਣੀ ਬੇਗਮ ਕਹਿਣ ਡਿਆ ਜਦ ਕਿ ਇਹ ਤੇਰੀ ਬੇਗਮ ਨਹੀਂ। ਕਹਿੰਦਾ ਹਜ਼ੂਰ ਤੁਸੀਂ ਮੈਨੂੰ ਪਛਾਣਿਆ ਨਹੀਂ, ਮੈਂ ਉਹ ਕੁਹਾੜੀ ਵਾਲਾ ਵਾਂ। ਉਹ ਜਿਹਦੀ ਇੱਕ ਪਿੱਤਲ ਦੀ ਕੁਹਾੜੀ ਡਿੱਗ ਗਈ ਸੀ, ਲੱਕੜ ਵਾਲੀ ਲੋਹੇ ਦੀ ਕੁਹਾੜੀ ਡਿੱਗ ਗਈ ਸੀਗੀ। ਤੁਸੀਂ ਪਹਿਲੇ ਸੋਨੇ ਦੀ ਲੈ ਕੇ ਆਏ ਤੇ ਫਿਰ ਚਾਂਦੀ ਦੀ ਲੈ ਕੇ ਆਏ, ਫਿਰ ਮੇਰੀ ਲੈ ਕੇ ਆਏ। ਤੇ ਮੈਂ ਕਿਹਾ ਸੀ ਇਹ ਵੀ ਮੇਰੀ ਨਹੀਂ, ਇਹ ਵੀ ਮੇਰੀ ਨਹੀਂ। ਜਿਹੜੀ ਮੇਰੀ ਓਰੀਜਨਲ ਸੀ ਉਹ ਮੈਂ ਕਿਹਾ ਇਹ ਮੇਰੀ ਹੈ ਤੇ ਤੁਸੀਂ ਮੈਨੂੰ ਸਾਰੀਆਂ ਇਨਾਮ ਦੇ ਤੌਰ ਤੇ ਦੇ ਗਏ। ਕਹਿੰਦਾ ਇਹ ਮੈਂ ਇਸ ਤੋਂ ਕਿਹਾ ਕਿ ਮੈਂ ਉਪੜੀ ਤੋਂ ਬਹੁਤ ਅੱਕਿਆ ਵਾਂ, ਮੈਨੂੰ ਇਹ ਡਰ ਸੀ ਕਿ ਮੈਨੂੰ ਕਿਤੇ ਤਿੰਨ ਨਾ ਦੇ ਦਿਓ। ਮੈਂ ਪਹਿਲੀ ਕਹਿਤਾ ਕਿ ਇਹ ਹੀ ਮੇਰੀ ਹੈ। ਵਾਹ ਵਾਹ ਵੱਡੀ ਗੱਲ। ਤੇ ਨਾਜ਼ਰੀਨ ਆਪਣਾ ਖਿਆਲ ਰੱਖਣਾ। ਜਿਹੜੀ ਵੀ ਯਾਰ ਇੱਕ ਮਿੰਟ ਭਾਈ ਨੇ ਉਹਨੇ ਪਰੀਆਂ ਚੁੱਕ ਕੇ ਲਗਾਈਆਂ, ਉਹ ਵਾਕਿਆ ਹੁਣ ਪੂਰਾ ਸੁਣਨਾ ਵਾ। ਓਏ ਸੁਣਾ ਦੇ। ਪਰੀਆਂ ਚੁੱਕ ਤੇ ਕੇ ਫਿਰ ਲਗਾਈਆਂ ਇੰਜ ਕਰ ਦਈ, ਆਪੇ ਜਿੱਥੇ ਖਤਮ ਹੋ ਜਾਏ ਇੰਜ ਕਰ ਦਈ, ਠੀਕ ਹੈ? ਕਿੱਥੇ ਚੱਲ ਲੈ ਬੜਾ ਲੰਬਾ ਵਾਕਿਆ ਵਾ ਇਹ। ਚੱਲ ਠੀਕ ਆ, ਪਾਰਟ 2 ਕਰ ਲੈਣੇ ਅਸੀਂ ਇਹਦਾ ਹੀ। ਉਹਨਾਂ ਦੀ ਪਰੀ ਦੀ ਸੋਨ ਪਰੀ ਸੀਗੀ, ਇੱਕ ਟੁੰਨ ਪਰੀ ਸੀਗੀ, ਇੱਕ ਜਾਗਣ ਪਰੀ ਸੀਗੀ। ਟੁੰਨ ਪਰੀ ਸੋਨ ਪਰੀ, ਤੇ ਉਹ ਸ਼ਹੀਦੀ ਪਰੀ ਸੀ ਟੁੰਨ ਪਰੀ ਸੋਨ ਪਰੀ ਭਰਾਵਾ। ਇਹ ਵਾਕਿਆ ਬਹੁਤ ਲੰਬਾ। ਸ਼ਹੀਦੀ ਪਰੀ ਤੂੰ ਛੱਡ ਦੇ ਯਾਰ, ਰਹਿ ਨਹੀਂ ਦਿਓ। ਹਾਂ ਦਿਲ ਨਹੀਂ ਬਣਾਓ। ਤੁਸੀਂ ਜਿਵੇਂ ਰਹਿੰਦੇ ਹੋ ਤੁਸੀਂ ਚੱਲ ਕੇ ਮੁਸ਼ਾ ਹੋਲਡ ਕਰ ਲਓ। ਨਾਜ਼ਰੀਨ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ, ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ, ਸਾਡੀ ਸਲਾਹ ਕਰਦੇ ਰਹਿਣਾ, ਸਾਡਾ ਸਾਥ ਦੇਣਾ। ਤੁਸੀਂ ਬੁੱਲਾਂ ਦਾ ਦਿਲ ਬਣਾਉਣਾ। ਸਟੇ ਵਿਦ ਅਸ। ਲਵ ਯੂ, ਬਲੈਸ ਯੂ।